वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪਿਛਲੇ ਦਿਨਾਂ ਦੇ ਵਿੱਚ ਜੋ ਭਾਰਤ ਦੇ ਵਿੱਚ ਖਾਸ ਤੌਰ ਤੇ ਦਲਿਤਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਆ, ਉਸ ਬਾਬਤ ਗੱਲਬਾਤ ਕਰਾਂਗੇ। SC/ST ਐਕਟ ਦੇ ਉੱਪਰ ਜਿਹੜੀ ਸੁਪਰੀਮ ਕੋਰਟ ਵੱਲੋਂ ਹੀਅਰਿੰਗ ਦੇ ਥੱਲੇ ਜਿਹੜਾ ਉਹਨੂੰ ਡਿਲਿਊਟ ਕਰਨ ਦੀ ਲਾਈਨ ਸੀ, ਡੀਰੇਲ ਕਰਨ ਦੀ ਲਾਈਨ ਸੀ, ਉਹਦੇ ਪਿੱਛੇ ਕਾਰਨ ਕੀ ਨੇ ਤੇ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਤੇ ਖਾਸ ਤੌਰ ਤੇ ਦਲਿਤ ਭਾਈਚਾਰੇ ਦੀ ਬਣੀ ਹੋਈ ਇਸ ਹਿੰਦੂਤਵਾ ਦੇ ਦੌਰ ਦੇ ਵਿੱਚ, ਇਸ ਬਾਬਤ ਵਿਚਾਰ ਚਰਚਾ ਅੱਜ ਅਸੀਂ ਕਰਾਂਗੇ। ਦੇ ਵੱਖ-ਵੱਖ ਪਹਿਲੂਆਂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ दल खालसा के सीनियर आगू सरदार सरबजीत सिंह घुमान अमृतसर तो फोन लाइन पर जुड़े हुए हैं। आओ उन्होंने नाल अज की विचार चर्चा की शुरुआत करते हैं। हाँ जी घुमान साहब, तुहाडा स्वागत है जी प्रोग्राम के विच। वाहिगुरू जी का खालसा वाहिगुरू जी की फतेह। घुमान साहब, सारिਆਂ ਤੋਂ ਪਹਿਲਾਂ ਤਾਂ ਇਸ ਐਕਟ ਬਾਰੇ ਗੱਲਬਾਤ ਕਰੀਏ, ਕਿਉਂਕਿ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਪੰਜਾਬ ਦੇ ਵਿੱਚ ਵੀ ਤੇ ਓਵਰਆਲ ਭਾਰਤ ਦੇ ਵਿੱਚ ਸਾਹਮਣੇ ਆਈਆਂ ਨੇ ਜਦੋਂ ਦਲਿਤ ਭਾਈਚਾਰੇ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਕਿ ਜਿਹੜਾ ਇਹ SC/ST ਐਕਟ ਹੈਗਾ ਇਹਦੀ ਸਾਨੂੰ ਜ਼ਰੂਰਤ ਹੈ, ਤੇ ਜਿਹੜਾ ਸਰਕਾਰੀ ਪੱਖ ਹੈਗਾ ਉਹ ਕੀ ਕਹਿੰਦਾ, ਐਕਚੁਅਲੀ ਜਿਹੜਾ ਇਹ ਐਕਟ ਹੈ ਉਹ ਕੀ ਕਹਿੰਦਾ ਤੇ ਦਲਿਤ ਭਾਈਚਾਰੇ ਦਾ ਇਹਦੇ ਤੇ ਪੱਖ ਕੀ ਹੈ, ਜੇ ਇਸ ਬਾਰੇ ਤੁਸੀਂ ਸਾਨੂੰ ਦੱਸ ਸਕੋ। ਦੇਖੋ, ਜਿਹੜੇ ਭਾਰਤ ਦੇ ਇਹਨਾਂ ਲੋਕਾਂ ਨੂੰ ਅੱਜ ਅਸੀਂ ਦਲਿਤ ਸ਼ਬਦ ਹੇਠ ਬੋਲਦੇ ਹਾਂ, ਇਹ ਲੋਕ ਅਸਲ ਵਿੱਚ ਭਾਰਤ ਦੇ ਉਹ ਅਸਲ ਵਾਸੀ ਨੇ ਜਿਨ੍ਹਾਂ ਨੂੰ ਬਾਹਰੋਂ ਆਈ ਆਰੀਅਨ ਨਸਲ, ਜਿਹੜੀ ਅੱਜ ਇੱਥੇ ਆਪਾਂ ਬ੍ਰਾਹਮਣ ਦਾ ਜਾਂ ਹਿੰਦੂ ਕਈ ਲੋਕ ਜਿਹਨਾਂ ਨੂੰ ਹਿੰਦੂ ਕਟੜਪੰਥੀ ਸ਼ਬਦ ਨਾਲ ਬੋਲਦੇ ਆ, ਇਹ ਉਹ ਨੇ। ਆਰੀਅਨ ਰੇਸ ਤੇ ਭਾਰਤ ਦੇ ਅਸਲ ਵਾਸੀਆਂ ਦੇ ਵਿਚਾਲੇ ਪਿਛਲੇ 5-7 ਹਜ਼ਾਰ ਸਾਲ ਤੋਂ ਹੀ ਜਿਹੜਾ ਇੱਕ ਸਮੀਕਰਨ ਨੇ, ਉਹਨਾਂ ਦੇ ਰਿਸ਼ਤੇ ਨੇ ਜਿਹੜੇ, ਉਹਨਾਂ ਬਾਰੇ ਆਪਾਂ ਨੂੰ ਕਿਸੇ ਨੂੰ ਸ਼ੱਕ ਨਹੀਂ, ਵਹਿਮ ਨਹੀਂ ਹੈਗਾ ਕਿ ਆਰੀਅਨ ਰੇਸ ਨੇ ਭਾਰਤ ਦੇ ਅਸਲ ਵਾਸੀਆਂ ਨਾਲ ਪਸ਼ੂਆਂ ਨਾਲੋਂ ਭੈੜੀ ਜਿਹੜੀ ਆ ਜ਼ਿੰਦਗੀ, ਉਹ ਗਰਕੀ ਹੋਈ ਜ਼ਿੰਦਗੀ ਉਹਨਾਂ ਨੂੰ ਜਿਉਣ ਤੇ ਮਜਬੂਰ ਕੀਤਾ। ਕਿੰਨੀਆਂ ਸਦੀਆਂ ਬੀਤ ਗਈਆਂ ਜਿਹੜਾ ਉਹਨਾਂ ਨੇ ਜਿਹੜੇ ਧਰਮ ਦੇ ਨਾਂ ਤੇ ਵੀ, ਇਹ ਧਰਮ ਦੇ ਨਾਂ ਤੇ ਇਹੋ ਜਿਹੇ ਨਿਯਮ ਬਣਾਏ, ਮਨੂ ਸਿਮਰਤੀ ਵਰਗੇ ਤੇ ਹੋਰ ਜਿੰਨੇ ਗ੍ਰੰਥ ਨੇ, ਉਹਨਾਂ ਸਾਰਿਆਂ ਜੋ ਕੁਝ ਲਿਖ ਦਿੱਤਾ ਗਿਆ ਕਿ ਬੰਦੇ ਨੂੰ ਪੜ੍ਹ ਕੇ ਇਹਨਾਂ ਨਾਲ ਆਹ ਜਿਹੜੀ ਆਹ ਜ਼ੁਲਮ, ਆਹ ਅਤਿਆਚਾਰ ਹੁੰਦੇ ਰਹੇ ਆ, ਤੇ ਸ਼ਰਮ ਆਉਂਦੀ ਆ ਕੁਝ ਗੱਲਾਂ ਦੇ ਉੱਤੇ ਕਿ ਪਹਿਲੀ ਰਾਤ ਜਿਹੜੀ ਨਵੀਂ ਵਿਆਹੀ ਬਹੂ ਆ ਉਹ ਪਿੰਡ ਦੇ ਠਾਕਰ ਦੇ ਜਾਂ ਮੁਖੀਏ ਦੇ ਘਰੇ ਜਿਹੜਾ ਉੱਚ ਜਾਤੀ ਦਾ, ਸਵਰਨ ਜਾਤੀ ਦਾ ਹੋਊਗਾ, ਆਰੀਅਨ ਰੇਸ ਦਾ ਹੋਊਗਾ, ਉਹਦੇ ਘਰ ਰਾਤ ਕੱਟੂਗੀ, ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਇਹਨਾਂ ਦੇ ਜਿਹੜੇ ਨਜ਼ਮੀਏ ਜਾਂ ਵੀ ਉਹ ਛਾਤੀਆਂ ਨਹੀਂ ਢੱਕ ਸਕਦੀਆਂ ਕੁੜੀਆਂ ਜੀ। ਜਿਹੜਾ ਸਾਰਾ ਕੁਝ ਪਿਛਲੇ ਸਦੀਆਂ ਵਿੱਚ ਵਾਪਰਦਾ ਰਿਹਾ, ਉਹਦੇ ਕਰਕੇ ਜਦੋਂ ਅੰਗਰੇਜ਼ ਦੇ ਪੀਰੀਅਡ ਤੋਂ ਬਾਅਦ ਵਿੱਚ ਕਨਸਟੀਟਿਊਸ਼ਨ ਇੰਡੀਆ ਦਾ ਬਣਨ ਲੱਗਿਆ ਤਾਂ ਡਾਕਟਰ ਅੰਬੇਦਕਰ ਦੇ ਤੇ ਹੋਰਨਾਂ ਉਸ ਟਾਈਮ ਦੇ ਜਿਹੜੇ ਹਾਲਾਤ ਸੀ, ਉਹਨਾਂ ਕਰਕੇ ਇੱਕ ਕੁਛ ਇਹੋ ਜਿਹੇ ਕਾਨੂੰਨ, ਇਹੋ ਜਿਹੇ ਫੈਸਲੇ ਕੀਤੇ ਗਏ ਕਿ ਜਿਹੜੇ ਦਲਿਤ ਨੇ ਭਾਰਤ ਦੇ, ਜਿਹੜੀ ਉਹਨਾਂ ਨਾਲ ਮਹਾਬੇਇਨਸਾਫੀ ਹੋਈ ਆ, ਮਹਾਬੇਇਨਸਾਫੀ, ਉਹਦਾ ਕੋਈ ਨਾ ਕੋਈ ਜਿਹੜਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਤਾਂ ਉਸ ਮੁਆਵਜ਼ੇ ਦੇ ਵਜੋਂ ਵੀ ਇਹਨਾਂ ਨੂੰ ਬਾਕੀਆਂ ਦੇ ਹਾਣ ਦਾ, ਬਾਕੀ ਭਾਰਤੀਆਂ ਦੇ ਬਰਾਬਰ ਦਾ ਕਰਨ ਦੇ ਲਈ ਕੁਛ ਮਾਹੌਲ ਬਣਾਇਆ ਜਾਵੇ। ਇੱਕ ਤਾਂ ਉਹਦੇ ਚ ਰਾਖਵਾਂਕਰਨ ਆਇਆ, ਔਰ ਰਾਖਵੇਂਕਰਨ ਤੋਂ ਅਗਲੀ ਗੱਲ ਜਿਹੜੀ ਆਈ ਉਹ ਆਈ ਕਿ ਕੁਛ ਕਾਨੂੰਨ, ਕੁਛ ਐਕਟ ਇਹੋ ਜਿਹੇ ਬਣਾਏ ਜਾਣ ਜਿਹਦੇ ਨਾਲ ਇਹਨਾਂ ਦੇ ਜਿਹੜੇ ਰਾਈਟਸ ਨੇ ਉਹ ਬਚੇ ਰਹਿਣ, ਔਰ ਇਹਨਾਂ ਨੂੰ ਜਿਹੜੀ, ਕਿਉਂਕਿ ਇੱਕ ਸਾਈਕੀ ਬਣ ਚੁੱਕੀ ਸੀ 5000 ਸਾਲ ਦੀ, ਹਰੇਕ ਬੰਦੇ ਨੇ ਜਾਤ ਦਾ ਨਾਂ ਲੈ ਕੇ ਜਲੀਲ ਕਰਨਾ, ਮਾੜਾ ਮੰਨਣਾ। ਅੱਜ ਵੀ ਉਹ ਚੀਜ਼ ਜਿਹੜੀ ਹੈਗੀ ਆ ਪੰਜਾਬ ਤੋਂ ਬਾਹਰ ਅੱਜ ਵੀ ਬੜੇ ਭੈੜੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਸਾਨੂੰ ਮਿਲਦੀ ਆ, ਮੀਡੀਆ ਚ ਅਸੀਂ ਪੜ੍ਹਦੇ ਸੁਣਦੇ। ਉੱਥੇ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਬੋਲਬਾਲਾ ਹੋ ਗਿਆ, ਜਦੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼, ਸਿੱਖ ਹੋਮਲੈਂਡ ਜਿੱਥੇ ਸਿੱਖ ਗਏ ਨੇ, ਉੱਥੇ ਉਹ ਗੁਰੂ ਸਾਹਿਬ ਦਾ ਸੰਦੇਸ਼ ਵੀ ਨਾਲ ਗਿਆ ਤੇ ਸਿੱਖਾਂ ਨੇ ਇਸ ਚੀਜ਼ ਦਾ ਉਹਨਾਂ ਤੇ ਬੜਾ ਅਸਰ ਵੀ ਛੱਡਿਆ ਦਲਿਤਾਂ ਉੱਤੇ। ਪਰ ਜਿਹੜਾ ਦਲਿਤ ਸਿੱਖ ਨਹੀਂ ਬਣ ਸਕਿਆ ਜਾਂ ਪੰਜਾਬ ਤੋਂ ਬਾਹਰ ਵੱਸਦਾ, ਜਿਹੜਾ ਅੱਜ ਵੀ ਬ੍ਰਾਹਮਣਵਾਦ ਦੇ ਮਤਲਬ ਸ਼ਿਕਾਰ ਬਣੇ ਹੋਏ ਲੋਕ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਇਹ ਜਿਹੜੇ ਕਾਨੂੰਨ ਨੇ ਜਾਂ ਇਹ ਚੀਜ਼ਾਂ ਲੱਗੀਆਂ, ਇਹ ਉਹਨਾਂ ਨੂੰ ਅੱਜ ਹੁੰਦਿਆਂ ਹੋਇਆਂ ਵੀ ਕੀ ਕੁਛ ਝੱਲਣਾ ਪੈ ਰਿਹਾ। ਜਦੋਂ ਇਹ ਕਾਨੂੰਨ ਰਾਖਵਾਂਕਰਨ ਨਹੀਂ ਸੀ ਜਾਂ ਨਾ ਹੋਣ, ਉਦੋਂ ਤਾਂ ਉਹਨਾਂ ਦੇ ਕੀ ਦੁਰਗਤੀ ਹੋਊਗੀ। ਇਸ ਟਾਈਮ ਹੁੰਦਿਆਂ ਜੋ ਕੁਝ ਚੱਲ ਰਹੇ ਨੇ ਨਾ, ਉਹ ਬਹੁਤ ਹੀ ਜ਼ਿਆਦਾ ਭਿਆਨਕ, ਬਹੁਤ ਹੀ ਦਰਦ ਵਾਲੀ, ਬਹੁਤ ਹੀ ਕਸ਼ਟ ਦੇਣ ਵਾਲੀ ਉਹ ਗੱਲ ਹੈ, ਸੰਤਾਪ ਵਾਲੀ ਗੱਲ ਹੈ। ਤੇ ਜ਼ਮੀਰ ਵਾਲੇ ਬੰਦੇ ਲਈ, ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਬੰਦੇ ਲਈ ਉਹ ਮਰਨ ਵਾਲੀ ਗੱਲ ਹੋ ਜਾਂਦੀ ਹੈ ਕਿ ਔਰਤਾਂ ਪ੍ਰਤੀ ਤੇ ਬੰਦਿਆਂ ਪ੍ਰਤੀ ਕੀ ਕੁਛ ਇੱਥੇ ਇਹਨਾਂ ਨੇ ਲਿਖਿਆ ਕਰਿਆ ਹੋਇਆ ਤੇ ਉਹਨੂੰ ਲਾਗੂ ਕਰਦੇ।
ਜੀ ਹੁਣ ਇਹ ਜਿਹੜੇ ਐਕਟ ਦੀ ਗੱਲ ਆ, SC/ST ਐਕਟ ਕੀ ਆ ਕਿ ਜਦੋਂ ਕਿਸੇ ਦਾ ਜਾਤ ਦਾ ਨਾਂ ਲੈ ਕੇ ਜਾਂ ਜਾਤ ਦੇ ਆਧਾਰ ਤੇ ਕਿਸੇ ਤਰੀਕੇ ਨਾਲ ਉਹਨੂੰ ਹੁੰਦਾ ਉਹਦੇ ਸੈਂਟੀਮੈਂਟ ਸੱਟ ਕੀਤੇ ਜਾਂਦੇ ਆ ਜਾਂ ਉਹ ਚਲੋ ਕਾਨੂੰਨ ਉਹਦੇ 'ਚ ਉਹ ਵੀ ਲੱਗ ਜਾਂਦਾ ਸੀ ਕਿ ਆਹ ਤਾਂ ਇਹਨੇ ਬਾਕੀ ਜਿਹੜਾ ਜੁਰਮ ਕੀਤਾ ਉਹ ਤਾਂ ਧਾਰਾਵਾਂ ਆਹ ਨੇਗੀਆਂ, ਪਰ SC/ST ਐਕਟ ਵੀ ਨਾਲ ਲੱਗਦਾ ਐਜ਼ ਕਾਰਨ ਲੱਗਦਾ। ਆਹ ਇਹਨੇ ਗੱਲ ਕੀਤੀ ਜੀ। ਹੁਣ ਜਿਹੜਾ ਇਹ ਇਸ ਐਕਟ ਦੇ ਹੁੰਦਿਆਂ ਸੁਣਦਿਆਂ ਵੀ ਬੜੀ ਉਹਨਾਂ ਨਾਲ ਮਾੜੀ ਹੋ ਰਹੀ ਆ, ਚਲੋ ਫਿਰ ਕੇਸ ਬਣਨੇ ਆ ਤੇ ਬਣੇ ਜਾਂਦੇ ਆ, ਤੇ ਉਹ ਕੇਸਾਂ ਦਾ ਆਧਾਰ ਇਹ ਬਣਾਇਆ ਵੀ ਸੁਪਰੀਮ ਕੋਰਟ ਦੇ 2 ਜੱਜਾਂ ਨੇ ਕਹਿਤਾ ਕਿ ਲਓ ਜੀ ਜਿਹੜਾ ਇੰਨੇ ਜਿਹੜੀਆਂ FIR SC/ST ਐਕਟ ਵਾਲੀਆਂ ਸੀਗੀਆਂ ਉਹਨਾਂ ਚੋਂ ਮਤਲਬ ਇੰਨੇ % ਜਿਹੜੇ ਸੀ ਉਹਨਾਂ ਨੂੰ ਸਜ਼ਾਵਾਂ ਨਹੀਂ ਹੋਈਆਂ ਨਾ, ਕੇਸ ਪ੍ਰੂਵ ਨਹੀਂ ਨਾ ਹੋਏ, ਇਸ ਕਰਕੇ ਸਮਝ ਲਓ ਵੀ ਉਹ FIR ਫਿਰ ਝੂਠੀਆਂ ਸੀਗੀਆਂ ਤੇ ਇਸ ਦੀ ਦੁਰਵਰਤੋਂ ਹੋ ਰਹੀ ਆ ਇਸ ਐਕਟ ਦੀ। ਤੇ ਇਹਦੇ ਵਿੱਚ ਆਪਾਂ ਅਮੈਂਡਮੈਂਟ ਕਰ ਦਈਏ ਕਿ ਅੱਗੇ ਤੋਂ ਕਿਸੇ ਵੀ ਬੰਦੇ ਦੀ ਕੋਈ ਗ੍ਰਿਫਤਾਰੀ ਨਹੀਂ ਹੋ ਸਕੂਗੀ ਤੇ ਉਹ 6 ਮਹੀਨੇ ਬਾਅਦ ਗ੍ਰਿਫਤਾਰੀ ਉਹਦੀ ਚੰਗੀ ਤਰ੍ਹਾਂ ਕਰਨ ਤੋਂ ਬਾਅਦ SC/ST ਐਕਟ ਲੱਗਿਆ ਜੀ। ਹੁਣ ਇਹ ਜਿਹੜਾ ਮੇਨ ਇੱਥੇ ਆ ਕੇ ਇੱਕ ਨੁਕਤਾ ਇਹ ਆ ਗਿਆ ਕਿ ਜਿਹੜਾ ਗ੍ਰਿਫਤਾਰੀ ਪਹਿਲਾਂ ਮਸਟ ਕਿਉਂ ਬਣਾਈ ਗਈ ਸੀਗੀ ਜਦੋਂ SC/ST ਐਕਟ ਲੱਗਦਾ, ਜਦੋਂ ਕੋਈ ਘਟਨਾ ਵਾਪਰਦੀ ਆ ਤੇ ਗ੍ਰਿਫਤਾਰੀ ਕਿਉਂ ਹੁੰਦੀ ਆ, ਇਹ ਹੁਣ ਕਿਉਂ ਇਹ ਕਹਿੰਦੇ ਆ ਕਿ ਨਹੀਂ ਹੋਣੀ ਚਾਹੀਦੀ ਤੇ ਫਰਕ ਕੀ ਪੈਂਦਾ। ਦੇਖੋ ਇਹ ਹੈਗੀ ਆ ਕਿ ਉਹ ਬੰਦੇ ਇੰਨੀ ਹੇਠਲੀ ਲੈਵਲ ਦੇ ਨੇ, ਜਦੋਂ ਉਹਨਾਂ ਨਾਲ ਵਧੀਕੀ ਹੋ ਜਾਂਦੀ ਆ ਪਹਿਲੀ ਗੱਲ ਤਾਂ ਵੀ FIR ਦਰਜ ਕਰਨ ਨੂੰ ਤਿਆਰ ਨਹੀਂ ਸੀ ਹੁੰਦਾ, ਤੇ ਜੇ ਕੋਈ ਮਾਹੌਲ ਬਣਿਆ ਹੁਣ ਵੀ FIR ਦਰਜ ਹੋ ਜਾਂਦੀ ਸੀਗੀ ਤਾਂ ਨਾਲ ਦੀ ਨਾਲ ਗ੍ਰਿਫਤਾਰੀ ਦੇ ਨਾਲ ਉਹ ਬੰਦਾ ਜਿਹੜਾ ਸੀ ਉਹਨੇ ਟਾਈਮ ਲਈ ਚਲਾਨ ਚਲਾਉਣ ਪੇਸ਼ ਹੋ ਜਾਂਦਾ ਸੀ ਜਾਂ ਸਾਰਾ ਕੁਝ ਉਹ ਸੇਫ ਰਹਿੰਦਾ ਸੀਗਾ। ਤੇ ਨਹੀਂ ਤਾਂ ਜਿਹੜੇ ਉਹ ਯੂਪੀ ਬਿਹਾਰ ਤੇ ਹੋਰਨਾਂ ਸੂਬਿਆਂ ਦੇ ਵਿੱਚ ਵੱਡੀਆਂ ਬਰਾਦਰੀਆਂ ਵਾਲੇ ਜਾਂ ਉੱਚ ਜਾਤੀ ਘਮਾਉਂਦੇ ਲੋਕ ਨੇ ਉਹਨੂੰ ਤਾਂ ਉਹ ਖੰਘਾਂ ਨਾ ਦੇਣ ਤੇ ਕੱਲਾਂ ਨਾ ਦੇਣ ਕਰਦਾ ਸੀ, ਤੇ ਗ੍ਰਿਫਤਾਰੀ ਦੇ ਪੀਰੀਅਡ ਦੇ ਵਿੱਚ ਉਹ ਯਾਨੀ ਕਿ ਉਹਦੇ ਚਲਾਨ ਵਗੈਰਾ ਪੇਸ਼ ਹੋ ਜਾਂਦਾ ਜਾਂ ਕਾਰਵਾਈ ਕੁਝ ਪੂਰੀ ਹੋ ਜਾਂਦੀ, ਤਾਂ ਕਰਕੇ ਗ੍ਰਿਫਤਾਰੀ ਉਹਨੂੰ ਉਸ ਜਿਹੜਾ ਕਾਨੂੰਨ ਦੀ ਲੋੜ ਸੀਗੀ ਉਹਦੇ ਹਿਸਾਬ ਨਾਲ ਠੀਕ ਸੀਗੀ। ਤੇ ਅੱਗੇ ਚੱਲ ਕੇ ਜਦੋਂ ਬੰਦਾ ਬਾਹਰ ਆ ਜਾਂਦਾ ਜਾਂ ਉਹਦੇ ਭਾਈਚਾਰੇ ਦੇ ਲੋਕ ਆ ਜਿਹੜਾ ਦੋਸ਼ੀ ਆ ਉਹਨੂੰ ਇੰਨਾ ਕੁ ਤੰਗ ਪਰੇਸ਼ਾਨ ਜਲੀਲ ਕਰਨ ਜੋਗੇ ਹੈਗੇ ਅੱਜ ਵੀ ਕਿ ਉਹ ਬੰਦਾ ਸਰੈਂਡਰ ਕਰ ਜਾਂਦਾ ਤੇ ਕੇਸ ਜਿਹੜੇ ਉਹ ਪ੍ਰੂਵ ਨਹੀਂ ਹੁੰਦੇ। ਹੁਣ ਕੇਸ ਤਾਂ ਨਹੀਂ ਪ੍ਰੂਵ ਹੁੰਦੇ, ਤਾਂ ਨਹੀਂ ਸਜ਼ਾਵਾਂ ਉਹਨਾਂ ਨੂੰ ਮਿਲ ਸਕੀਆਂ ਜੇਕਰ ਉਹਨਾਂ ਉਹ ਸਿਸਟਮ ਦੇ ਮਾਰੇ ਹੋਏ ਲੋਕ ਉਹ ਆਲੇ ਦੁਆਲੇ ਸਮਾਜ ਦੀ ਜਿਹੜਾ ਸਟਰਕਚਰ ਆ ਉਹਦੇ ਘੇਰੇ ਹੋਏ ਲੋਕ ਨੇ ਤੇ ਉਹ ਕੇਸ ਨੂੰ ਪ੍ਰੂਵ ਕਰਨ ਦੀ ਪੋਜੀਸ਼ਨ 'ਚ ਨਹੀਂ ਰਹਿੰਦੇ ਹੈਗੇ। ਤੇ ਉਸ ਗੱਲ ਦਾ ਆਧਾਰ ਬਣਾ ਕੇ ਕਹਿਣਾ ਤਾਂ ਇਹ ਚਾਹੀਦਾ ਹੈਗਾ ਵੀ ਇਹ ਕਿਵੇਂ ਹੋ ਸਕਦਾ ਹੈਗਾ ਵੀ FIR ਦਰਜ ਹੋਵੇ, ਸਜ਼ਾਵਾਂ ਕਿਉਂ ਨਹੀਂ ਹੁੰਦੀਆਂ। ਜਿਹੜੀ ਲਾਅ ਐਨਫੋਰਸਮੈਂਟ ਏਜੰਸੀ ਨੇ, ਜਿਹੜੀ ਪੁਲਿਸ ਆ, ਉਹ ਕੇਸ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਪ੍ਰੂਵ ਕਰ ਪਾਉਂਦੀ, ਇਹ ਤਾਂ ਉਹਨਾਂ ਦੀ ਕਰਕੇ ਜ਼ਿੰਮੇਵਾਰੀ ਪਾਉਣੀ ਚਾਹੀਦੀ। ਆਪਾਂ ਉਲਟਾ SC/ST ਐਕਟ ਨੂੰ ਕਹਿਣਾ ਵੀ ਇਹਦਾ ਜੀ ਗਲਤ ਆ, ਇਹਦੇ ਤੇ ਝੂਠੇ ਨਹੀਂ ਹੈਗੇ। ਫਿਰ ਜੇ ਇਹੀ ਆਪਾਂ ਲੌਜਿਕ ਰੱਖਣਾ ਤਾਂ ਆਪਾਂ ਸਾਰੇ ਸਿੱਖਵਾਂ ਪੰਜਾਬ ਦੇ ਵਿੱਚ ਪਿਛਲੇ ਦੌਰ ਦੇ ਵਿੱਚ ਅੱਜ ਵੀ ਇਹ ਚੀਜ਼ ਚੱਲੀ 302 ਦੇ ਪਰਚੇ ਲਾ ਕੇ ਇਹਨਾਂ ਦਾ ਜੀ ਬੰਦਾ ਮਾਰਤਾ, ਇਹ ਵਧੀਆ ਸਿੱਖਾਂ ਦਾ ਮੁੰਡਾ ਦੇਖੋ ਅਤਰਾ ਫੜਿਆ ਗਿਆ, ਸਾਡਾ ਲਾ ਦਿੰਦਾ ਜੀ ਫਲਾਨਾ ਲਾ। ਹੁਣ ਉਹ ਜੇ ਆਪਾਂ ਦੇਖਿਆ ਜਾਵੇ ਤਾਂ 302 ਦੇ ਪਰਚਿਆਂ ਵਿੱਚੋਂ ਜਿਹੜੇ ਮੁੰਡੇ ਸਾਡੇ ਅੰਦਰ ਜਾਂਦੇ ਹੁੰਦੇ ਸੀ, ਮੈਂ ਵੀ ਸਰਦਾਰ ਬੰਬ ਕਾਂਡ ਦੇ ਕੇਸ ਦੇ ਟਿਕ ਦੇ ਨਵੇਂ ਚ ਆਇਆ, ਅਸੀਂ ਸਾਰੇ ਬਰੀ ਹੋ ਕੇ ਘਰਾਂ ਨੂੰ ਆਉਂਦੇ ਆ। ਮੈਨੂੰ ਮੋਟੇ ਜਿਹਾ ਜਾਜੇ ਨਾਲ ਮੈਂ ਪੂਰਾ ਮੈਨੂੰ ਲੱਗਦਾ ਵੀ 70% ਕੇਸ ਜਿਹੜੇ ਨੇ ਪਿਛਲੇ ਦੌਰ ਵਿੱਚ ਜਿਹੜੇ ਸਾਡੇ ਸਿੱਖ ਭਾਈਚਾਰੇ ਉੱਤੇ ਅਸਲੇ ਦੇ ਔਰ ਕਤਲਾਂ ਦੀ ਪਰਚੇ ਉਹ ਬਣਾ ਕੇ ਸਾਨੂੰ ਜੇਲ੍ਹਾਂ 'ਚ ਭੇਜਿਆ ਜਾਂਦਾ ਸੀਗਾ, ਤੇ ਉਹ FIR ਜਿਹੜੀਆਂ ਸੀਗੀਆਂ ਉਹ ਝੂਠੀਆਂ ਮੰਨੋ ਜਦੋਂ ਅਸੀਂ ਸਾਰੇ ਤਾਂ ਬਰੀ ਹੋ ਕੇ ਘਰਾਂ ਨੂੰ ਆ ਜਾਂਦੇ ਜੀ। ਤੇ ਉਹਨਾਂ ਸਾਰੀਆਂ FIR ਜਿਹੜੀਆਂ ਧਾਰਾਵਾਂ ਦੇ ਅਧੀਨ ਦਰਜ ਹੁੰਦੀਆਂ, ਜਿਹੜੇ ਕਾਨੂੰਨਾਂ ਦੇ ਤਹਿਤ ਦਰਜ ਹੁੰਦੀਆਂ ਨੇ ਜਾਂ ਆਰਮਡ ਐਕਟ ਜਾਂ ਹੋਰ, ਫਿਰ ਉਹਨਾਂ ਵਿੱਚ ਵੀ ਇਹ ਗੱਲਾਂ ਕਹਿ ਦਿਓ ਵੀ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਇਆ ਕਰਨੀ ਹੈ। ਜੇਕਰ ਇਹੀ ਮਾਪਦੰਡ ਰੱਖਣਾ ਹੈਗਾ ਕਿ ਜੀ ਜਦੋਂ FIR ਅਪਰੂਵ ਨਾ ਹੋਣ ਤੇ ਸਜ਼ਾਵਾਂ ਨਾ ਹੋਣ, ਕੇਸ ਇਹਦਾ ਮਤਲਬ ਝੂਠੇ ਹੁੰਦੇ ਨੇ ਜੀ, ਉਹਦਾ ਫੇਕ ਹੁੰਦੇ ਨੇ ਜੀ। ਤਾਂ ਅਗਲੀ ਗੱਲ ਇਹ ਹੈਗੀ ਆ ਕਿ ਉਹ ਜਿਹੜਾ ਸਾਡੇ ਤੋਂ ਸਾਰੇ ਪਰਚੇ ਇਹਨਾਂ ਨੇ ਬਣਾਈ ਬਿਲਕੁਲ ਝੂਠੇ ਸੀ, ਉੱਥੇ ਦੇ ਹਾਲਾਤਾਂ ਦੇ ਵਿੱਚੋਂ ਉਹ FIR ਪ੍ਰੂਵ ਨਹੀਂ ਹੁੰਦੀਆਂ। ਮੰਨ ਲੈਂਦੇ ਆ ਵੀ 1-2% ਜਿਹੜੇ ਹੈਗੇ ਨੇ ਝੂਠੇ ਪਰਚੇ ਉਹ SC/ST ਅਧੀਨ ਬਣਦੇ ਹੋਣ, ਜਿਹੜੇ ਉਹ ਬਣਦੇ ਨਹੀਂ ਹੋਣਗੇ ਉਹ ਕਿਸੇ ਸ਼ਡਿਊਲਡ ਕਾਸਟ ਦੀ ਜ਼ਰੂਰਤ ਨਹੀਂ ਹੈਗੀ ਉਹ ਬਣਵਾ ਜਾਵੇ। ਉਹ ਕੌਣ ਬਣਵਾਉਂਦਾ? ਉਹ ਜਿਹੜੀ ਉੱਥੇ ਪੁਲਿਸ ਦੀ ਲੌਬੀ ਆ ਤੇ ਕੋਈ ਪੋਲੀਟੀਕਲ ਬੰਦਾ ਹੋਊਗਾ, ਉਹ ਕਹਿੰਦਾ ਹੋਊਗਾ ਕਿ ਇਹਦੇ ਉੱਤੇ ਆਹ ਵੀ ਪਰਚਾ ਬਣਾ ਦੇ ਇੱਕ, ਉਹ ਵੀ ਫਿਰ ਅਪਰ ਕਾਸਟ ਜਿਹੜੀ ਆ, ਜਿਹੜੀ ਆਰਥਿਕ ਤੌਰ ਤੇ ਮਜ਼ਬੂਤ ਜਮਾਤ ਜਿਹੜੀ ਹੈਗੀ ਆ, ਉਹ ਵੀ ਕਰ ਦੇਵੇ। ਇਹਨਾਂ ਵਿਚਾਰਾਂ ਦੇ ਤਾਂ ਪੱਲੇ ਕੁਝ ਨਹੀਂ ਹੈਗਾ ਜੀ। ਇਸ ਟਾਈਮ ਸਾਡੇ ਜਿਹੜਾ ਸਾਡਾ ਵੈਸੇ ਵੀ ਹੱਕ ਬਣਦਾ ਹੈਗਾ, ਕਿਉਂਕਿ ਇਹ ਧਿਰ ਉਹ ਆ ਦਲਿਤ ਧਿਰ, ਜਿਹੜੀ ਧਿਰ ਦੇ ਬਾਰੇ ਬਾਬਾ ਨਾਨਕ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਮੱਤ ਦੇ ਕੇ ਗਏ ਨੇ ਜਦੋਂ ਉਹਨਾਂ ਦਾ ਵੇੜਾ ਸੀਗਾ ਕਿ ਨਾਨਕ ਤਿਲ ਕੇ ਸੰਗ ਸਾਥ ਵੱਡਿਆ ਕਿਉਂ। ਇਹ ਉਹੀ ਬਰਾਦਰੀ ਆ ਜਿਹਦੇ ਬਾਰੇ ਕਲਗੀਧਰ ਭਾਸ਼ਾ ਸਾਨੂੰ ਮੱਤ ਦਿੰਦੇ ਆ ਕਿ ਇਨ ਗਰੀਬ ਸਿੰਘਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਕਰਿਆ। ਆਪਣਾ ਸਿੱਖ ਹੋਣ ਦੇ ਨਾਤੇ ਜਾਂ ਤਾਂ ਹੈਗਾ ਵੀ ਦਲਿਤ ਤੇ ਬ੍ਰਾਹਮਣਵਾਦ ਦੀ ਇਹ ਜਿਹੜੀ ਹਿੰਦੂ ਫਾਸੀਵਾਦ ਦੀ ਟੱਕਰ ਵਾ, ਇਹਦੇ ਵਿੱਚ ਜਾਂ ਤਾਂ ਅਸੀਂ ਚੁੱਪ ਰਹੀਏ ਤੇ ਜਾਂ ਫਿਰ ਅਸੀਂ ਦਲਿਤ ਦੇ ਨਾਲ ਖੜੇ ਦਿਖਦੇ ਹਾਂ। ਔਰ ਸਾਨੂੰ ਇਹੋ ਜਿਹੀ ਪੋਜੀਸ਼ਨ ਕਦੇ ਨਹੀਂ ਹੋਣਾ ਚਾਹੀਦਾ ਹੈਗਾ ਕਿ ਅਸੀਂ ਬ੍ਰਾਹਮਣ ਜਾਂ ਹਿੰਦੂ ਫਾਸੀਵਾਦ ਦੇ ਹੱਕ 'ਚ ਖੜੇ ਦਿਖੀਏ। ਕਿਉਂਕਿ SC/ST ਐਕਟ ਜਿਹੜਾ ਹੈ ਇਹਦੇ ਵਿੱਚ ਜਿਹੜੀਆਂ ਅਮੈਂਡਮੈਂਟ ਦੇ ਨਾਂ ਦੇ ਹੇਠ ਅਸਲ ਵਿੱਚ ਦਲਿਤਾਂ ਦੇ ਉੱਤੇ ਇੱਕ ਹਮਲਾ ਹੋਇਆ ਵਾ ਤੇ ਇਹ ਬ੍ਰਾਹਮਣਵਾਦੀ ਹਿੰਦੂ ਫਾਸੀਵਾਦ ਦਾ ਹਮਲਾ।
ਜੀ ਘੁਮਾਣ ਸਾਹਿਬ, ਜਿਵੇਂ ਤੁਸੀਂ ਪਹਿਲਾਂ ਆਪਣੇ ਸ਼ਬਦਾਂ ਦੇ ਵਿੱਚ ਰਾਖਵੇਂਕਰਨ ਦੀ ਗੱਲ ਵੀ ਕੀਤੀ ਹੈ, ਵੀ ਇੱਕ ਮੁਆਵਜ਼ੇ ਦੇ ਤੌਰ ਤੇ ਜਿਹੜਾ ਰਾਖਵਾਂਕਰਨ ਵੀ ਹੈ ਦਲਿਤ ਭਾਈਚਾਰੇ ਨੂੰ, ਉਹ ਕੌਂਸਟੀਟਿਊਸ਼ਨ ਦੇ ਰਾਹੀਂ ਤੇ ਬਾਅਦ 'ਚ ਜਿਹੜੇ ਐਕਟ ਹੋਏ ਆ, ਬਣੇ ਆ, ਲਾਅ ਬਣੇ ਆ, ਕਾਨੂੰਨ ਬਣੇ ਆ, ਉਹਨਾਂ ਦੇ ਰਾਹੀਂ ਉਹਨਾਂ ਨੂੰ ਦਿੱਤੇ ਗਏ ਆ ਮੁਆਵਜ਼ੇ। ਪਰ ਜਦੋਂ ਅਸੀਂ ਦੇਖਦੇ ਹਾਂ ਅੱਜ ਇਹ SC ਐਕਟ ਦੀ ਗੱਲ ਪੰਜਾਬ ਦੇ ਵਿੱਚ ਚੱਲ ਰਹੀ ਹੈ, ਪੰਜਾਬ ਦੇ ਵਿੱਚ ਇੱਕ ਹੋਰ ਰੁਝਾਨ ਥੋੜ੍ਹਾ ਜਿਹਾ ਦੇਖਣ ਨੂੰ ਮਿਲਿਆ ਕਿ ਜਿਹੜਾ ਰਾਖਵਾਂਕਰਨ ਹੈਗਾ ਇਹਨੂੰ ਵੀ ਬੰਦ ਕਰਨ ਦੀ ਜਾਂ ਇਹਦੇ ਵਿਰੋਧ ਦੇ ਵਿੱਚ ਵੀ ਇੱਕ ਲਾਈਨ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਆਮ ਲੋਕਾਂ ਵੱਲੋਂ ਵੀ, ਕਹਿ ਲਓ ਪੰਜਾਬ ਦੇ ਵਿੱਚ, ਤੇ ਓਵਰਆਲ ਵੀ ਜਦੋਂ ਅਸੀਂ ਦੇਖਦੇ ਹਾਂ ਰਾਖਵਾਂਕਰਨ ਦਾ ਵੀ ਜਿਹੜਾ ਹੈਗਾ ਉਹ ਵਿਰੋਧ ਕੀਤਾ ਗਿਆ, ਵੀ ਇਹਨੂੰ ਇੱਕ ਰਾਖਵੇਂਕਰਨ ਦੀ ਰੰਗਤ ਵੀ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ, ਤੇ ਨਾਲ ਨਾਲ ਜਿਹੜਾ ਵਿਰੋਧ ਕਰਨ ਦੀ ਲਾਈਨ ਹੈ ਉਹ ਵੀ ਸਾਨੂੰ ਦੇਖਣ ਨੂੰ ਮਿਲੀ ਹੈ। ਇਸ ਬਾਰੇ ਤੁਸੀਂ ਕੀ ਸੋਚਦੇ ਹੋ, ਕੀ ਸਮਝਦੇ ਹੋ ਕਿ ਜਿਹੜਾ ਇਹ ਰਾਖਵਾਂਕਰਨ ਹੈਗਾ, ਜਾਂ ਜਿਵੇਂ ਤੁਸੀਂ ਮੁਆਵਜ਼ੇ ਦੀ ਗੱਲ ਕੀਤੀ ਹੈ, ਜਿਹੜਾ ਦਲਿਤ ਭਾਈਚਾਰੇ ਨੂੰ ਇੰਨੇ ਸਦੀਆਂ ਦੇ ਤਸ਼ੱਦਦ ਦੇ ਵਜੋਂ ਹੁਣ ਦਿੱਤਾ ਗਿਆ ਹੈ ਜਾਂ ਦਿੱਤਾ ਜਾ ਰਿਹਾ ਹੈ, ਉਹ ਕਿੰਨਾ ਕੁ ਜਾਇਜ਼ ਹੈ, ਜਾਂ ਜਿਹੜਾ ਇਹ ਰਾਖਵੇਂਕਰਨ ਦਾ ਵਿਰੋਧ ਹੋਣਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਸਾਡੀ ਆਪਦੇ ਭਾਈਚਾਰੇ ਦੇ ਵਿੱਚੋਂ ਵੀ, ਸਿੱਖ ਸਮਾਜ ਦੇ ਵਿੱਚੋਂ ਵੀ ਬਹੁਤ ਸਾਰੇ ਬੰਦਿਆਂ ਨੇ ਇਸ ਚੀਜ਼ ਨੂੰ, ਜਿਹੜਾ ਇਹ SC ਐਕਟ ਦਾ ਰੌਲਾ ਸੀਗਾ, ਉਹਦੇ ਉੱਤੇ ਉਹਨਾਂ ਦਾ ਵਿਰੋਧ ਸੀ। ਭਾਰਤ ਬੰਦ ਜਿਹੜਾ ਕਰਵਾਇਆ ਦਲਿਤਾਂ ਨੇ, ਤੇ ਸਾਡੇ ਭਾਈਚਾਰੇ ਨੇ ਇਹ ਕਹਿ ਕੇ ਵੀ ਭਾਜੀ ਰਾਖਵੇਂਕਰਨ ਦੇ ਮੁੱਦੇ ਦੀ ਕੋਈ ਗੱਲ ਆ, ਇਹਨਾਂ ਨੇ ਬਹੁਤ ਜ਼ਿਆਦਾ ਇੱਥੇ ਉਹ ਗੱਲ ਦੇ ਖਿਲਾਫ ਗੱਲਾਂ ਕੀਤੀਆਂ ਨੇ। ਰਾਖਵੇਂਕਰਨ ਦਾ ਕੋਈ ਇਹ ਮੁੱਦਾ ਨਹੀਂ ਸੀਗਾ, ਇਹ SC ਐਕਟ ਦਾ ਮੁੱਦਾ ਸੀ। ਪਰ ਇਸ ਗੱਲ ਦੇ ਬਹਾਨੇ, ਇਸ ਰੌਲੇ ਦੇ ਬਹਾਨੇ ਇਹ ਗੱਲ ਵੀ ਨਾਲ ਦੀ ਨਾਲ ਸਾਹਮਣੇ ਆਈ ਕਿ ਸਾਡੇ ਭਾਈਚਾਰੇ ਦੇ ਵਿੱਚ ਵੀ ਰਾਖਵੇਂਕਰਨ ਦੇ ਮੁੱਦੇ ਉੱਤੇ ਦਲਿਤਾਂ ਦੇ ਨਾਲ ਇੱਕ ਟਕਰਾਵੀ ਪੋਜੀਸ਼ਨ ਜਿਹੜੀ ਹੈ ਦਿਨੋਂ ਦਿਨ ਉਹ ਵੱਧਦੀ ਜਾ ਰਹੀ ਹੈ ਜੀ। ਔਰ ਅਗਲੀ ਗੱਲ ਆ ਜਾਂਦੀ ਹੈ, ਆਪਾਂ ਕੀ ਕਰਨਾ ਚਾਹੀਦਾ ਸੀ ਤੇ ਆਪਾਂ ਕਰ ਕੀ ਰਹੇ ਹਾਂ। ਸਿੱਖ ਜਿਹੜਾ ਹੈਗਾ ਉਹ ਅੰਡਰਡੌਗ ਦੇ ਨਾਲ ਖੜਾ ਚੰਗਾ ਲੱਗਦਾ ਜੀ। ਰੱਬੇ ਨਾਮ ਦਾ ਸਿੱਖੀ, ਗੁਰੂ ਨਾਨਕ ਸਾਹਿਬ ਜੀ ਦਾ ਵੀ ਪਾਤਸ਼ਾਹ ਦਾ ਸਾਰੀ ਸਿੱਖੀ ਦਾ ਜਿਹੜਾ ਸੰਦੇਸ਼ ਆ ਉਹ ਸਾਨੂੰ ਰੰਗਰੇਟੇ ਕਰਕੇ ਬੈਠੇ ਇਹ ਗਰੀਬ ਸਿੱਖਣ ਬੋਦੇ ਪਾਤਸ਼ਾਹੀ, ਨਾਨਕ ਜਨ ਕੇ ਸੰਗ ਸਾਹਿਬ, ਏਦਾਂ ਹਜ਼ਾਰਾਂ ਸਾਡੀਆਂ। ਔਰ ਅਸੀਂ ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਦਾ ਸੰਦੇਸ਼ ਆ ਜਿਹੜਾ ਉਹ ਸ਼ੁਰੂ ਤੋਂ ਹੁਣ ਤੱਕ ਜਦੋਂ ਅਸੀਂ ਹੱਥ 'ਚ ਲੈ ਕੇ ਤੁਰੇ ਆ, ਝੋਲੀ 'ਚ ਪਾ ਕੇ ਤੁਰੇ ਆ, ਉਹਦਾ ਝੰਡਾ ਚੱਕ ਕੇ ਤੁਰੇ ਆ, ਉਹਦਾ ਹੀ ਇੱਕ ਜ਼ਰੂਰਾ ਆਪਾਂ ਉਸ ਟਾਈਮ ਦੇਖਿਆ ਜਦੋਂ 1990 ਦੇ ਵਿੱਚ, ਅੱਜ ਤੋਂ 28 ਸਾਲ ਪਹਿਲਾਂ ਰਾਖਵੇਂਕਰਨ ਦੇ ਨਾਂ ਦੇ ਉੱਤੇ ਮੰਡਲ ਕਮਿਸ਼ਨ ਦੀਆਂ ਰਿਪੋਰਟਾਂ ਦੇ ਕਰਦੇ ਇੱਕ ਬਹੁਤ ਵੱਡੀ ਇੱਥੇ ਜਿਹੜਾ ਅੰਦੋਲਨ ਹੋਇਆ। ਉਸ ਟਾਈਮ ਸਿੱਖ ਕੌਮ ਦਾ ਪੱਖ ਪੇਸ਼ ਕਰਨ ਵਾਲੀ ਜਿਹੜੀ ਧਿਰ ਸੀਗੀ, ਉਸ ਟਾਈਮ ਭਾਰੂ ਧਿਰ ਜਿਹੜੀ ਸੀ, ਉਹ ਖਾਲਿਸਤਾਨੀ ਖਾੜਕੂ ਵਿਚਾਰਧਾਰਾ ਜਿਹੜੀ ਸੀਗੀ ਉਸ ਟਾਈਮ ਉਹ ਪੂਰੇ ਪ੍ਰਚੰਡ ਸੀ ਜੀ। ਉਸ ਟਾਈਮ ਪੰਥਕ ਕਮੇਟੀ ਨੇ ਰਾਖਵੇਂਕਰਨ ਦੇ ਮੁੱਦੇ ਤੇ ਪੂਰੀ ਕੌਮ ਦਾ ਪੱਖ ਪੇਸ਼ ਕਰਦਿਆਂ ਹੈ ਜਿਹੜਾ ਪੋਲਿਸੀ ਸਟੇਟਮੈਂਟ ਦਿੱਤੀ ਸੀ, ਉਹ ਅੱਜ ਵੀ ਉਵੇਂ ਰੈਲੇਵੈਂਟ ਆ ਕਿ ਅਸੀਂ ਕਿੱਥੇ ਖੜਨਾ। ਅਸੀਂ ਉਹਨਾਂ ਦੱਬੇ ਕੁਚੜੇ, ਨਮਾਣੇ ਨਤਾੜੇ, ਦਰੜੇ ਗਏ ਲੋਕਾਂ ਦੇ ਨਾਲ ਖੜੇ ਆ, ਔਰ ਅਸੀਂ ਉਹਨਾਂ ਲੋਕਾਂ ਦੀ ਮੁਖਾਲਫਤ ਕੀਤੀ ਆ ਜਿਨ੍ਹਾਂ ਨੇ ਲੋਕਾਂ ਦੇ ਮਨੁੱਖੀ ਅਧਿਕਾਰ, ਲੋਕਾਂ ਦੇ ਧਾਰਮਿਕ ਤੇ ਸਮਾਜਿਕ ਜਿਹੜੇ ਅਧਿਕਾਰ ਨੇ ਉਹ ਦਰੜਨ ਦਾ ਜਿਹੜਾ ਉਹਨਾਂ ਦਾ ਧਰਮ ਆ। ਉਹ ਕਹਿੰਦੇ ਸਾਡਾ ਧਰਮ ਆ ਕਿ ਅਸੀਂ ਇਹਨਾਂ ਲੋਕਾਂ ਦੇ ਨਾਲ ਕੁੱਤੇ ਖਾਣੀ ਕਰੀਏ, ਇਹਨਾਂ ਨਾਲ ਇਹਨਾਂ ਨੂੰ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਜਿਉਣ ਲਈ ਮਜਬੂਰ ਕਰੀ। ਔਰ ਉਸ ਟਾਈਮ ਜਿਹੜਾ ਸਾਡਾ ਸਟੈਂਡ ਸੀ ਉਹੀ ਸਟੈਂਡ ਅੱਜ ਹੋਣਾ ਚਾਹੀਦਾ। ਪਰ ਸਾਡੇ ਭਾਈਚਾਰੇ ਦੇ ਹੁਣ ਆਪਾਂ ਇਹ ਗੱਲ ਕਹੀਏ ਕਿ ਸਾਡੇ ਭਾਈਚਾਰੇ ਦਾ ਇੱਕ ਹਿੱਸਾ ਸਿਰਫ ਇਸ ਤਰ੍ਹਾਂ ਕਿਉਂ ਕਰਨ ਲੱਗ ਗਿਆ, ਉਹਦੇ ਦੋ ਕਾਰਨ। ਇੱਕ ਤਾਂ ਪਿਛਲੇ 15-20 ਸਾਲਾਂ ਤੋਂ ਲਗਾਤਾਰ ਇਹੋ ਜਿਹਾ ਮਾਹੌਲ ਬਣਾਇਆ ਗਿਆ ਮੀਡੀਆ ਰਾਹੀਂ ਲੋਕਾਂ ਦੇ ਵਿੱਚ ਤੇ ਇੱਧਰੋਂ ਉੱਧਰੋਂ ਗੱਲਾਂ ਕਰਕੇ ਕਿ ਜਿਹਦੇ ਨਾਲ ਇਹ ਲੱਗੇ ਕਿ ਸਿੱਖੋ ਜਾਂ ਜਿਹੜੇ ਤੁਸੀਂ ਅਪਰ ਕਾਸਟ ਜਿਹਨੂੰ ਆਪਾਂ ਕਹਿ ਦਈਏ ਵੀ ਤੁਹਾਡਾ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਕੇਂਦਰੀ ਪੁਆਇੰਟ ਆ ਨਾ ਉਹ ਦਲਿਤਾਂ ਦਾ ਰਾਖਵਾਂ ਕਰਨਾ। ਤੁਸੀਂ ਤਾਂ ਉਦੋਂ ਹੀ ਇੱਛਾ ਕਰੋਗੇ, ਨਜ਼ਾਰੇ ਲਓਗੇ ਜਿੱਦਾਂ ਦਲਿਤਾਂ ਦਾ ਰਿਜ਼ਰਵੇਸ਼ਨ ਰਾਖਵਾਂ ਕਰਨਾ ਖਤਮ ਹੋ ਗਿਆ। ਔਰ ਇਹ ਜਿਹੜਾ ਪ੍ਰੋਗਰਾਮ ਆ, ਇਹ ਜਿਹੜਾ ਏਜੰਡਾ, ਇਹ ਚੀਜ਼ ਦੇ ਉੱਤੇ ਅਸਲ ਵਿੱਚ ਬ੍ਰਾਹਮਣ ਜਿਹੜਾ ਬਿਲਕੁਲ ਰਾਜ ਕਰਦਾ, ਜਿਹੜਾ ਨਜ਼ਾਰੇ ਲੈਂਦਾ, ਐਸ਼ਾ ਕਰਦਾ, ਉਹ ਭਾਰਤ ਦੀਆਂ ਬਾਕੀ ਸਾਰੀਆਂ ਬਰਾਦਰੀਆਂ ਨੂੰ ਦਲਿਤਾਂ ਦੇ ਨਾਲ ਪੜ੍ਹਾ ਦੇਣ ਦੇ ਲਈ, ਲੜਾ ਦੇਣ ਦੇ ਲਈ, ਉਹਨਾਂ ਦੇ ਕਤਲੇਆਮ ਕਰਵਾ ਦੇਣ ਦੇ ਲਈ ਮਾਹੌਲ ਸਿਰਜ ਰਿਹਾ ਸੀ। ਔਰ ਉਹ ਨਫ਼ਰਤ ਐਤਵਾਰੀ ਪੂਰੀ ਆਪਾਂ ਪੀਕ ਤੇ ਗਈ ਦੇਖੀ ਹੈ। ਦਲਿਤਾਂ ਦਾ OBC ਨਾਲ, OBC ਦਾ ਹੋਰ ਕਿਸੇ ਨਾਲ ਟਕਰਾਅ ਕਰਾਉਣ ਦੀ ਜਿਹੜੀ ਉਹ ਬਿਰਤੀ ਆ, ਉਹਨੂੰ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਦੇ ਰਾਹੀਂ ਕਿਵੇਂ ਕੀਤਾ ਜਾ ਰਿਹਾ। ਉਹ BJP ਦੇ ID ਸੈੱਲ ਦੀਆਂ ਬਣਾਈਆਂ ਹੋਈਆਂ ਅਸਲੀ ਤੇ ਨਕਲੀ ਆਈਡੀਆਂ ਨੇ। ਇੱਕ ID ਤੋਂ ਇੱਕ ਜੱਟ ਸਿੱਖ ਦੀ
ਜਿਹੜੀ ਮੌਕਾ ਬਣਾ ਕੇ ਪਾ ਕੇ ਬਹਿ ਜਾਂਦਾ ਬੰਦਾ, ਤੇ ਦੂਜੀ ਆਈਡੀ ਤੋਂ ਇੱਕ ਰਮਦਾਸੀਆ ਜਾਂ ਮਾਝੀ ਸਿੱਖ ਜਾਂ ਕਿਸੇ ਹੋਰ ਦੀ ਦਲ ਦੀ ਆਈਡੀ ਬਣਾ ਲੈਂਦੇ ਆ। ਤੇ ਦੋਨੇ ਆਈਡੀਆਂ ਤੋਂ ਗੰਦੀਆਂ ਭੈੜੀਆਂ ਗਾਲਾਂ, ਗੰਦੀਆਂ ਗੱਲਾਂ ਧਰਮ ਦੇ ਖਿਲਾਫ, ਸਿੱਖੀ ਦੇ ਖਿਲਾਫ, ਬੀਜੀ ਕੋ ਲਿਖਿਆ ਬੀਜੀ, ਔਰ ਉਹ ਲੜਾਈ ਇੱਕ ਉਹਦੀ ਫੇਕ ਬਣਾ ਕੇ ਸਿੱਖਾਂ ਨੂੰ ਦਲਤਾਂ ਦੇ ਨਾਲ ਪੜ੍ਹਾ ਦੇਣ ਦੇ ਲਈ ਪੂਰੀ ਵਿਉਂਤਬੰਦੀ ਉਹਨਾਂ ਦੀ ਕੀਤੀ ਹੋਈ। ਔਰ ਇਹੀ ਸਾਰੇ ਭਾਰਤ ਵਿੱਚ ਚੱਲ ਰਿਹਾ ਸਾਰਾ ਕੁਝ। ਤੇ ਆਪਾਂ ਮੀਡੀਆ ਨਾਲ ਜੁੜੇ ਲੋਕ ਸਾਰੇ ਦੁਨੀਆ ਜਾਣ ਚੁੱਕੀ ਹੈ ਕਿ ਕਿਵੇਂ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਟੈਕਲ ਕਰਕੇ ਦੂਜੇ ਨਾਲ ਲੜਾਇਆ ਜਾ ਰਿਹਾ। ਆਪਾਂ ਨੂੰ ਵੀ, ਸਿੱਖਾਂ ਨੂੰ ਵੀ ਪੂਰੀ ਦੀ ਤਰ੍ਹਾਂ ਦਲਿਤ ਭਾਈਚਾਰੇ ਦੇ ਖਿਲਾਫ ਖੜਾ ਕਰ ਦੇਣ ਦੇ ਲਈ ਜਿੰਨੇ ਯਤਨ ਹੋ ਰਹੇ ਆ, ਉਹਨਾਂ ਦਾ ਇੱਕ ਇਫੈਕਟ ਆਪਣੇ ਇੱਕ ਹਿੱਸੇ ਦੇ ਉੱਤੇ ਪਿਆ ਰਿਹਾ ਵਾ। ਔਰ ਉਹ ਬੰਦੇ ਲਾਈ ਲੱਗ ਪੁਣੇ ਚੋਂ ਆਪਦੇ ਨਾ ਤਾਂ ਧਰਮ ਨੂੰ ਦੇਖ ਰਹੇ ਵੀ ਸਾਡਾ ਧਰਮ ਕਿਹੜੇ ਪਾਸੇ ਸਾਨੂੰ ਲੈ ਕੇ ਜਾਣਾ ਚਾਹੁੰਦਾ, ਧਰਮ ਕੀ ਮਤਲਬ, ਸਾਡਾ ਧਰਮ ਦਾ ਅੰਡਰਡੌਗ ਦੇ ਨਾਲ ਖੜਾ, ਥੱਲੇ ਲੱਗੇ ਹੋਏ ਬੰਦੇ ਦੇ ਨਾਲ ਖੜਾ, ਉਹ ਸਾਨੂੰ ਹੋਣ ਦੀ ਮੱਤ ਦਿੰਦਾ। ਤੇ ਦੂਜੇ ਪਾਸੇ ਸਾਨੂੰ ਜਿਹੜਾ ਇਹ ਸਾਰਾ ਕੁਝ ਇਸ ਦੌਰ ਵਿੱਚ ਜਦੋਂ ਅਸੀਂ ਫੀਲ ਕਰ ਰਹੇ ਸੀ, ਔਰ ਬੜਾ ਮਨ ਨੂੰ ਰੋਹ ਆਉਂਦਾ ਸੀਗਾ ਕਿ ਇਹ ਤਾਂ ਸਾਰੇ ਦਲਿਤ ਦਾ ਆਪ ਉਸ ਬ੍ਰਾਹਮਣਵਾਦ ਦਾ ਸ਼ਿਕਾਰ ਨੇ, ਜਿਹਦੇ ਆਪਾਂ ਸਾਰੇ ਸ਼ਿਕਾਰ ਬਣੇ ਹੋਏ ਹਾਂ। ਔਰ ਪਿਛਲੇ 1947 ਤੋਂ ਖਾਸ ਤੌਰ ਦੇ ਉੱਤੇ ਆਪਾਂ ਜੋ ਦੇਣ ਚੱਲ ਰਹੇ ਹਾਂ, ਉਹ ਹਿੰਦੂ ਫਾਸ਼ੀਵਾਦ ਦੀ ਦਿੱਤੀ ਹੋਈ ਦੇਣ ਆ, ਜਿਹਦੇ ਇਹ ਵਿਚਾਰੇ 4-5 ਹਜ਼ਾਰ ਸਾਲ ਤੋਂ ਛਿੱਤਰ ਖਾ ਰਹੇ ਨੇ। ਉਹ ਅਸੀਂ ਇੱਕ ਸਾਂਝੇ ਦੁਸ਼ਮਣ ਦੇ ਖਿਲਾਫ ਲੜ ਕੇ ਜਿਹੜੀ ਮੁਹਿੰਮ ਕਰਨੀ ਸੀ, ਉਹਦੇ ਵਿੱਚ ਸਾਨੂੰ ਇਕੱਠੇ ਨਾ ਹੋਣ ਦਿੱਤਾ ਜਾਵੇ। ਇਹ ਜਿਹੜੀ ਦੁਸ਼ਮਣ ਦੀ ਨੀਤੀ ਤਾਂ ਹੋ ਸਕਦੀ ਹੈ, ਸਾਡੇ ਆਪਦੀ ਤਾਂ ਹੋਣੀ ਚਾਹੀਦੀ। ਨਾ ਦਲਿਤ ਸਿੱਖ ਨਾਲ ਲੜਦਾ ਚੰਗਾ ਲੱਗਦਾ, ਨਾ ਸਿੱਖ ਦਲਿਤ ਨਾਲ ਲੜਦਾ ਚੰਗਾ ਲੱਗਦਾ। ਇਹ ਦਿਸ਼ਾ ਤਾਂ ਗਲਤ ਵਿਜ਼ਨ ਹੋਈ ਸਾਡੀ। ਇਸ ਤਰੀਕੇ ਨਾਲ ਸਾਡੇ ਭਾਈਚਾਰੇ ਨੂੰ ਇਹ ਸਮਝਣਾ ਚਾਹੀਦਾ ਕਿ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਬ੍ਰਾਹਮਣਵਾਦ ਦੀ ਪ੍ਰੋਡਕਸ਼ਨ ਨੇ। ਉਹਦਾ ਕੇਂਦਰੀ ਪੁਆਇੰਟ ਬ੍ਰਾਹਮਣਵਾਦ, ਹਿੰਦੂ ਫਾਸ਼ੀਵਾਦ, ਦਿੱਲੀ ਦੇ ਨਾਂ ਵਿੱਚ ਲੋਕਾਂ ਦੀਆਂ ਪੰਥ ਅਤੇ ਪੰਜਾਬ ਨੂੰ ਮਾਰਨ ਵਾਲੀਆਂ ਨੀਤੀਆਂ ਨੇ, ਨਾ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਇਹ ਦਲਿਤ ਭਾਈਚਾਰੇ ਦਾ ਰਾਖਵਾਂਕਰਨ ਵਾ। ਰਾਖਵੇਂਕਰਨ ਕਰਕੇ ਸਾਨੂੰ ਸਮੱਸਿਆਵਾਂ ਜਿਹੜੀਆਂ ਲੱਗੀਆਂ, ਜਿਹੜੇ ਸਾਨੂੰ ਕਹਿੰਦੇ ਨੇ, ਅਸਲ ਵਿੱਚ ਉਹ ਪੂਰੇ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਕਰ ਸਕਦੇ। ਕਿਉਂਕਿ ਜਦੋਂ ਸਾਹਮਣੇ ਗੱਲ ਆਉਂਦੀ ਹੈ, ਫਿਰ ਬੰਦਾ ਇਹ ਜੀਵ ਆ ਜਾਂਦੀ ਹੈ ਕਿ ਅਸੀਂ ਤਾਂ ਦਲਿਤਾਂ ਅਸੀਂ ਗਾਲਾਂ ਕੱਢੀ ਜਾਂਦੇ ਹਾਂ। ਸਾਡੇ ਦਾ ਜਿਹੜਾ ਸਾਰਾ ਰਾਖਵੇਂਕਰਨ ਦੇ ਨਾਲ ਵੀ ਇਹਨਾਂ ਦਾ ਕੁਛ ਨਹੀਂ ਬਣਿਆ ਹੋਇਆ ਹੈਗਾ, ਜੇ ਰਾਖਵੇਂਕਰਨ ਕਰਕੇ ਅਸੀਂ ਇਹਨਾਂ ਨੂੰ ਨਿਸ਼ਾਨੇ ਕਰੀ ਕਰਦੇ ਹਾਂ। ਤਾਂ ਸਾਡੇ ਭਾਈਚਾਰੇ ਨੂੰ ਬਹੁਤ ਹੀ ਧੀਰਜ ਨਾਲ, ਖਰਮੇ ਨਾਲ ਤੱਥਾਂ ਨੂੰ ਗੌਰ ਕਰਨਾ ਚਾਹੀਦਾ, ਘਟਨਾਵਾਂ ਨੂੰ ਪੂਰੀ ਤਰ੍ਹਾਂ। ਔਰ ਅਸੀਂ ਐਵੇਂ ਬ੍ਰਾਹਮਣਵਾਦ ਦੇ ਤੀਰ ਬਣ ਕੇ, ਹਿੰਦੂ ਫਾਸ਼ੀਵਾਦ ਦੇ ਸਟੁੱਟ ਬਣ ਕੇ, ਹੱਥ ਟੋਕੇ ਬਣ ਕੇ ਇਹਨਾਂ ਦਾਸਾਂ ਤੇ ਕਤਲੇਆਮ ਕਰਨ ਵਾਲੀ ਧਿਰ ਦੇ ਨਾਲ ਖੜੇ ਨਹੀਂ ਚੰਗਾ ਲੱਗਦਾ ਜੀ। ਘੁਮਾਣ ਸਾਹਿਬ, ਬਿਲਕੁਲ ਤੁਹਾਡੀ ਜਿਹੜੀ ਗੱਲ ਹੈਗੀ ਹੈ ਇਹ ਜਾਇਜ਼ ਹੈ, ਪਰ ਜਦੋਂ ਅਸੀਂ ਇਹਦੇ ਪਿੱਛੇ ਕਾਰਨਾਂ ਦੀ ਗੱਲ ਕਰਦੇ ਹਾਂ, ਜਿਵੇਂ ਕਾਫੀ ਹੱਦ ਤੱਕ ਤੁਸੀਂ ਐਕਸਪਲੇਨ ਕੀਤਾ ਵੀ ਆਪਸ ਦੇ ਵਿੱਚ ਪੜ੍ਹਾ ਕੇ ਜਿਹੜੀ ਰੂਲਿੰਗ ਕਲਾਸ ਹੈਗੀ ਹੈ, ਜਿਹੜੀ ਬ੍ਰਾਹਮਣਵਾਦੀ ਸੋਚ ਹੈਗੀ ਹੈ, ਉਹ ਆਪਣਾ ਜਿਹੜਾ ਗਲਬਾ ਹੈਗਾ ਉਹ ਜਿਉਂ ਦਾ ਤਿਉਂ ਕਾਇਮ ਰੱਖਣਾ ਚਾਹੁੰਦੀ ਹੈ ਤੇ ਉਹ ਰੱਖ ਰਹੇ ਆ। ਪਰ ਇਹਦੇ ਵਿੱਚ ਜਦੋਂ ਅਸੀਂ ਵੋਟਾਂ ਦੀ ਗੱਲ ਕਰਦੇ ਹਾਂ ਤਾਂ ਉਹਦਾ ਕਿੰਨਾ ਜਿਹੜਾ ਹੈਗਾ ਯੋਗਦਾਨ ਹੈ, ਖਾਸ ਤੌਰ 'ਤੇ ਜਿਹੜੀਆਂ 2019 ਦੀਆਂ ਆ ਰਹੀਆਂ ਚੋਣਾਂ ਨੇ, ਉਹਦੇ ਵਿੱਚ ਪੋਲਰਾਈਜੇਸ਼ਨ ਦੇ ਨਾਂ ਥੱਲੇ ਭਾਵੇਂ ਹੁਣ ਅਸੀਂ ਦੇਖਦੇ ਹਾਂ ਡਾਕਟਰ BR ਅੰਬੇਦਕਰ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਉਣਾ, ਓਵਰਆਲ ਜਿਹੜੀ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਇਹਦੇ ਵਿੱਚ ਆਪਸ ਦੇ ਵਿੱਚ ਲੜਾ ਕੇ ਕੀ ਕੱਢਣ ਦਾ ਜਿਹੜਾ ਏਜੰਡਾ ਹੈਗਾ, ਕੀ ਉਹਦਾ ਮਕਸਦ ਸਿਰਫ ਤੇ ਸਿਰਫ ਮਹਿਜ਼ ਇੱਕ ਚੋਣਾਂ ਤੱਕ ਸੀਮਤ ਹੈ, ਜਾਂ ਇਹਨੂੰ ਤੁਸੀਂ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਇਹਦੇ ਪਿੱਛੇ ਹੋਰ ਵੀ ਕਾਰਨ ਨਜ਼ਰ ਆਉਂਦੇ ਨੇ? ਮੈਂ ਸਮਝਦਾ ਵੀ ਦੋਨੇ ਹੀ ਤਰ੍ਹਾਂ ਦੀਆਂ ਗੱਲਾਂ ਨੇ। ਉਹਨਾਂ ਦੀ ਜਿਹੜੀ ਚੀਜ਼ ਚੋਣ ਰਾਜਨੀਤੀ ਨੂੰ ਫਿੱਟ ਬੈਠਦੀ ਆ ਉਹ ਵੀ ਕਰਦੇ ਨੇ, ਪਰ ਨਾਲ ਦੀ ਨਾਲ ਹਿੰਦੂ ਰਾਸ਼ਟਰਵਾਦ ਦੇ ਰਾਹ ਵਿੱਚ ਖੜਨ ਵਾਲੀ ਜਿਹੜੀ ਸਾਰੀ ਔੜ ਚੀਜ਼ ਆ, ਜਿਹਨਾਂ ਨੂੰ ਲੱਗਿਆ ਕਿ ਜਿਹੜਾ ਕਾਮਰੇਡ ਆ, ਕਮਿਊਨਿਸਟ ਵਿਚਾਰਧਾਰਾ, ਉਹ ਸਾਡੇ ਲਈ ਪ੍ਰੋਬਲਮ ਆ, ਉਹਨਾਂ ਨੂੰ ਵੀ ਟਾਰਗੇਟ ਕੀਤਾ। ਜੇ ਉਹਨਾਂ ਨੂੰ ਲੱਗਦਾ ਕਿ ਮੁਸਲਮਾਨ ਜਿਹੜਾ ਹੈ ਉਹ ਪ੍ਰੋਬਲਮ ਦੇ ਰਿਹਾ, ਤਾਂ ਉਹਨਾਂ ਨੇ ਉਹਨੂੰ ਟਾਰਗੇਟ ਕਰ ਲਿਆ। ਸਿੱਖ ਅਸੀਂ ਪਹਿਲੇ ਨਿਸ਼ਾਨੇ ਤੇ ਆ, ਤੇ ਜਿਹੜਾ ਹੈਗਾ ਦਲਿਤ ਭਾਈਚਾਰਾ ਉਹ ਇਸ ਟਾਈਮ ਮਤਲਬ ਪੂਰੀ ਤਰ੍ਹਾਂ ਨਿਸ਼ਾਨੇ ਤੇ ਆ। ਸੋ ਉਹ ਹਿੰਦੂ ਰਾਸ਼ਟਰਵਾਦ ਬਣਾਉਣ ਜਿਹੜਾ ਸਿਰਜਣ ਆ, ਉਹਦੇ ਨਜ਼ਰੀਏ ਤੋਂ ਵੀ ਚਾਲਾਂ ਚੱਲੀਆਂ ਜਾ ਰਹੀਆਂ ਨੇ। ਦੂਜਾ ਜਿਹੜਾ ਹੈਗਾ, ਜਿਹੜੇ ਉਹਨਾਂ ਦੇ ਨਿਸ਼ਾਨੇ ਤੇ ਲੋਕ ਨੇ, ਉਹਨਾਂ ਸਾਰਿਆਂ ਨੂੰ ਇੱਕ ਦੂਜੇ ਨਾਲ ਪੜ੍ਹਾ ਦੇਣ ਦੇ ਲਈ, ਇੱਕ ਦੂਜੇ ਨਾਲ ਲੜਾ ਦੇਣ ਦੇ ਲਈ ਜਿਹੜੇ ਯਤਨ ਕੀਤੇ ਜਾ ਰਹੇ ਨੇ, ਮੈਂ ਬਹੁਤ ਹੀ ਜ਼ਿਆਦਾ ਹੱਥ ਬੰਨ੍ਹ ਕੇ ਮੈਂ ਪੂਰੀ ਕੌਮ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਮੀਡੀਆ ਦੇ ਰਾਹੀਂ ਜਾਂ ਕਿਸੇ ਹੋਰ ਚੀਜ਼ ਦੇ ਰਾਹੀਂ ਦੇਖਦੇ ਹੋ ਨਾ ਕਿ ਤੁਹਾਨੂੰ ਸਮਝਾਇਆ ਜਾ ਰਿਹਾ, ਦੇਖੋ ਤੁਸੀਂ ਤੁਹਾਡਾ ਦੁਸ਼ਮਣ ਤੁਹਾਨੂੰ ਮੀਡੀਆ ਦੇ ਰਾਹੀਂ ਮੱਤ ਦੇ ਰਿਹਾ ਕਿ ਤੁਸੀਂ ਕਿਹਨੂੰ ਦੋਸਤ ਮੰਨਣਾ, ਕਿਹਨੂੰ ਦੁਸ਼ਮਣ ਮੰਨਣਾ। ਨਾ ਭਾਈ, ਆਪਾਂ ਆਪਣੇ ਸਿੱਖ ਇਤਿਹਾਸ ਤੋਂ ਹਰ ਕੌਮਾਂ ਦੇ ਨਾ ਪੱਕੇ ਦੋਸਤ ਹੁੰਦੇ ਆ, ਨਾ ਕੌਮਾਂ ਦੇ ਦੁਸ਼ਮਣ ਹੁੰਦੇ ਆ, ਕੌਮਾਂ ਦੇ ਹਿੱਤ ਹੁੰਦੇ ਆ। ਅੱਜ ਸਾਡਾ ਹਿੱਤ ਜਿਹੜੀ ਚੀਜ਼ ਨਾਲ ਪੂਰਾ ਹੁੰਦਾ, ਕੱਲ੍ਹ ਨੂੰ ਹੋ ਸਕਦਾ ਉਹ ਹਿੱਤ ਸਾਡਾ ਉਸ ਚੀਜ਼ ਨਾਲ ਰਲ ਕੇ ਪੂਰਾ ਨਾ ਹੁੰਦਾ ਹੋਵੇ, ਉਸ ਚੀਜ਼ ਸਾਨੂੰ ਉਸ ਟਾਈਮ ਉਹ ਸਾਨੂੰ ਛੱਡਣੀ ਵੀ ਪੈ ਸਕਦੀ ਹੈ। ਪਰ ਅਸੀਂ
ਪਹਿਲਾਂ ਪਿਛਲੀਆਂ ਜਿਹੜੀਆਂ ਸਦੀਆਂ ਬੀਤੀਆਂ ਨੇ ਇਹਨਾਂ ਪਿਛਲੇ ਸਨਾਂ ਦੇ ਸਾਡੇ ਲੀਡਰਾਂ ਬਾਰੇ ਅਸੀਂ ਕਈ ਨੈਗੇਟਿਵ ਗੱਲਾਂ ਕਰਦੇ ਹਾਂ। ਅੱਜ ਅਸੀਂ ਆਪਦੇ ਨੂੰ ਬੜੇ ਪੜ੍ਹੇ ਲਿਖੇ ਬੜੇ ਸਿਆਣੇ ਸਾਰੀ ਦੁਨੀਆ ਦੇ ਵਿੱਚ ਅਸੀਂ ਕਹਿੰਦੇ ਛਾ ਗਏ ਹਾਂ ਅਸੀਂ। ਪਰ ਮੈਂ ਇਹ ਫੇਰ ਹੱਥ ਬੰਨ੍ਹ ਕੇ ਪੂਰੀ ਕੌਮ ਦੇ ਬੁੱਧੀਜੀਵੀਆਂ ਨੂੰ ਜਿਹੜੇ ਸਾਨੂੰ ਹਰ ਵਕਤ ਬਾਅਦ ਚ ਗੱਲਾਂ ਕਹਿੰਦੇ ਨੇ ਕਿ ਜੀ ਐ ਨਹੀਂ ਐ ਕਰਨਾ ਚਾਹੀਦਾ ਸੀ, ਅੱਜ ਸਾਹਮਣੇ ਆਵੇ ਬੁੱਧੀਜੀਵੀ ਤਬਕਾ ਸਾਡੀ ਕੌਮ ਨੂੰ ਅਗਵਾਈ ਕਰੇ ਕਿ ਇੱਕ ਪਾਸੇ ਹਿੰਦੂ ਰਾਸ਼ਟਰਵਾਦ ਬਣਾਉਣ ਵਾਲੀਆਂ ਜਿਹੜੀਆਂ ਧਿਰਾਂ ਨੇਗੀਆਂ ਉਹ ਨੀਤੀ ਜਿਹੜੀ ਆ ਉਹ ਸਾਨੂੰ ਤੇ ਸਾਡੇ ਹੋਰ ਭਾਈਚਾਰਿਆਂ ਨੂੰ ਖਾਣ ਵੱਲੋਂ ਵੱਧ ਰਹੀ ਆ। ਤੇ ਉਸ ਟਾਈਮ ਦੇ ਉੱਤੇ ਸਾਨੂੰ ਕੀ ਕਰਨਾ ਚਾਹੀਦਾ, ਕਿਸ ਤਰੀਕੇ ਨਾਲ ਅਸੀਂ ਆਪਦੀ ਹੋਂਦ ਵੀ ਬਚਾ ਕੇ ਰੱਖਣੀ ਆ, ਆਪਦੇ ਏਜੰਡੇ ਨੂੰ, ਆਪਦੀ ਵਿਚਾਰਧਾਰਾ ਨੂੰ, ਆਪਦੇ ਫਲਸਫੇ ਨੂੰ, ਆਪਦੇ ਜਿਹੜਾ ਸਾਡਾ ਸੱਭਿਆਚਾਰ ਆ, ਸਾਡੀ ਬੋਲੀ ਆ, ਉਹਨੂੰ ਵੀ ਕਾਇਮ ਰੱਖਣਾ ਔਰ ਦੁਨੀਆ ਦੇ ਵਿੱਚ ਲੋਕਾਂ ਨੂੰ ਦੱਸਣਾ ਵੀ ਆ ਕਿ ਅਸੀਂ ਹਿੰਦੂ ਨਹੀਂ ਹੈਗੇ, ਅਸੀਂ ਹਿੰਦੂ ਦੇ ਨਾਲ ਨਹੀਂ ਖੜੇ ਹੋਏ ਉਸ ਜ਼ੁਲਮਾਂ ਦੇ ਵਿੱਚ, ਅਸੀਂ ਆਪਦੇ ਤੌਰ ਦੇ ਉੱਤੇ ਸਾਡੇ ਏਜੰਡੇ ਵੱਖਰੇ ਨੇ, ਸਾਡੀ ਸੋਚ ਵੱਖਰੀ ਆ। ਇਹ ਚੀਜ਼ ਦੇ ਲਈ ਸਾਨੂੰ ਇੱਕ ਬਹੁਤ ਹੀ ਗੰਭੀਰ ਹੋ ਕੇ ਪੋਲਿਸੀ ਜਿਹੜੀ ਆ ਉਹ ਤਿਆਰ ਕਰਨ ਦੀ ਲੋੜ ਆ, ਤਾਂ ਕਿ ਜਿਹੜਾ ਸਾਡੇ ਮਗਰ ਸਾਡੇ ਹੇਠਾਂ ਸਾਡਾ ਭੈਣ ਭਰਾ ਬੈਠੇ ਨੇ ਉਹ ਇਹਨਾਂ ਜਿਹੜੇ ਟਰੈਪ ਲਾਏ ਜਾ ਰਹੇ ਨੇ, ਜਿਹੜੇ ਜਾਲ ਵਿਛਾਏ ਜਾ ਰਹੇ ਆ, ਜਿਹੜਾ ਮੂਰਖ ਧੰਦਾ ਜਿਹਦੇ ਵਿੱਚ ਫਸਾ ਕੇ ਬਿਨਾਂ ਕਿਸੇ ਗੱਲ ਤੋਂ ਸਾਡੇ ਮੁੰਡਿਆਂ ਨੂੰ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਬੁਰੀ ਤਰ੍ਹਾਂ ਇਹ ਗੱਲ ਨੂੰ ਫੀਲ ਕੀਤਾ ਕਿ ਲਾਈ ਲੱਗ ਪੁਣੇ ਵਿੱਚੋਂ ਸਾਡੇ ਬੰਦੇ ਐਵੇਂ ਗਲਤਾਂ ਦੀ ਧੀ ਭਣਕ ਕਰੀ ਜਾਂਦੇ ਨੇ। ਉਹ ਭਰਾਵਾ ਤਾਂ ਤੁਹਾਡੇ ਨਾਲੋਂ ਜ਼ਿਆਦਾ ਜੁੱਤੀਆਂ ਖਾ ਰਹੇ, ਆਪਾਂ ਤਾਂ ਫੇਰ ਕਿਸੇ ਗੱਲ ਕੀ। ਜੀ ਘੁਮਾਣ ਸਾਹਿਬ, ਅੰਤ ਦੇ ਵਿੱਚ ਇੱਕ ਸਵਾਲ ਜਿਹੜਾ ਫੈਸਲਾ ਅੱਜ ਸਲਮਾਨ ਖਾਨ ਦੇ ਹਵਾਲੇ ਨਾਲ ਆਇਆ, ਮੈਂ ਉਹਦੇ ਬਾਰੇ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਇੱਕ ਹਿਰਨ ਮਾਰੇ, 2 ਹਿਰਨ ਮਾਰਨ ਦੇ ਜੁਰਮ ਦੇ ਵਿੱਚ 5 ਸਾਲ ਦੀ ਕੈਦ ਹੁੰਦੀ ਹੈ, ਪਰ ਭਾਰਤ ਦਾ ਜਿਹੜੀ ਨਿਆਂ ਪ੍ਰਣਾਲੀ ਹੈਗੀ ਹੈ ਉਹਦੇ ਵਿੱਚ ਦਲਿਤਾਂ ਦਾ ਘਾਣ ਹੋਵੇ, ਸਿੱਖਾਂ ਦਾ ਘਾਣ ਹੋਵੇ, ਅਸੀਂ 1984 ਦੇ ਕਤਲੇਆਮ ਦੀ ਗੱਲ ਕਰਦੇ ਹਾਂ, ਹੋਰ ਮਾਈਨੋਰਿਟੀਜ਼ ਦੀ ਗੱਲ ਜੋ ਕਸ਼ਮੀਰ ਦੇ ਵਿੱਚ ਹੋ ਰਿਹਾ ਹੈ ਜਾਂ ਜੋ ਮੁਸਲਮਾਨਾਂ ਦੇ ਨਾਲ ਗੁਜਰਾਤ ਦੇ ਵਿੱਚ ਹੋਇਆ, ਉਹਨਾਂ ਦੇ ਨਿਆਂ ਦੀ ਗੱਲ ਵੇਲੇ ਜਿਹੜੀ ਹੈਗੀ ਹੈ ਉਹ ਜੁਡੀਸ਼ਰੀ ਵੀ ਚੁੱਪ ਕਰ ਜਾਂਦੀ ਹੈ। ਪਰ ਅੱਜ ਜਿਹੜਾ ਭਾਰਤ ਦਾ ਰਿਐਕਸ਼ਨ ਹੈਗਾ ਓਵਰਆਲ, ਤੇ ਖਾਸ ਤੌਰ 'ਤੇ ਜਦੋਂ ਅਸੀਂ ਮੀਡੀਆ ਦੇ ਵਿੱਚ ਰਿਐਕਸ਼ਨ ਦੇਖਦੇ ਹਾਂ ਤਾਂ ਇਹਨੂੰ ਨਿਆਂ ਦੀ ਜਿੱਤ ਦੱਸਿਆ ਜਾ ਰਿਹਾ ਹੈ ਵੀ ਜਿਹੜਾ ਜਸਟਿਸ ਹੈਗਾ ਉਹ ਸਰਵ ਕੀਤਾ ਗਿਆ ਇਸ ਕੇਸ ਦੇ ਵਿੱਚ। ਸੋ ਇਹਨੂੰ ਬਹੁਤ ਵਧਾ ਚੜਾ ਕੇ ਨਹੀਂ ਪੇਸ਼ ਕੀਤਾ ਜਾ ਰਿਹਾ, ਜਦੋਂ ਕਿ ਅਸੀਂ ਜਿਹੜਾ ਰੀਅਲ ਜਸਟਿਸ ਹੈਗਾ ਉਹਦਾ ਕਿਤੇ ਨਾਮ ਔਰ ਨਿਸ਼ਾਨ ਨਹੀਂ ਹੈਗਾ। ਤੇ ਇੱਕ ਕੇਸ ਦੇ ਵਿੱਚ ਜਿੱਥੇ ਇਦਾਂ ਦਾ ਕੋਈ ਫੈਸਲਾ ਆਉਂਦਾ ਉੱਥੇ ਉਹਨੂੰ ਐਡਾ ਕੁ ਵੱਡਾ ਬਣਾ ਕੇ ਪੇਸ਼ ਕੀਤਾ ਜਾਂਦਾ। ਇਹ ਅਸਲ ਵਿੱਚ ਨਿਆਂ ਦੀ, ਜਿਹਨੂੰ ਇਨਸਾਫ ਅੱਖਰ ਆਪਾਂ ਕਹਿੰਦੇ ਆ, ਜਸਟਿਸ ਕਹਿੰਦੇ ਆ, ਇਹ ਉਹਦੀ ਖਿੱਲੀ ਉਡਾਉਣ ਵਾਲੀ ਗੱਲ ਹੈ ਕਿ ਜਦੋਂ ਇੱਕ ਹਿਰਨ ਮਾਰੇ ਤੇ ਜਾਨਵਰ ਮਾਰੇ ਤੇ ਤੁਹਾਨੂੰ ਸਜ਼ਾਵਾਂ ਹੋ ਸਕਦੀਆਂ ਨੇ, ਪਰ ਮਨੁੱਖੀ ਜਾਨਾਂ ਲੈ ਕੇ ਲੈਣ ਵਾਲੇ, ਰੇਪ ਕਰਨ ਵਾਲੇ ਤੇ ਹੋਰ ਮਾੜੇ ਅਪੱਧਰ ਕਰਨ ਵਾਲੇ, ਉਹਨਾਂ ਨੂੰ ਨਹੀਂ ਤੇ ਸਜ਼ਾਵਾਂ ਦੇਣੀਆਂ, ਇਹ ਕਿਹਾ ਜਾ ਰਿਹਾ ਇੱਕ ਤਰੀਕੇ ਨਾਲ। ਤੇ ਸ਼ਰੇਆਮ ਟੈਟਲਰ ਬੋਲਦਾ, ਆਪਾਂ ਨੂੰ ਸਾਰਿਆਂ ਨੂੰ ਉਹਦਾ ਸੁਣਿਆ, ਪਰ ਉਹਨੂੰ ਕੋਈ ਸਜ਼ਾ ਨਹੀਂ। ਤੇ ਹੋਰ ਹਜ਼ਾਰਾਂ ਜਿਹੜੇ ਸਿੱਖਾਂ ਦੇ ਕਾਤਲ ਆ ਉਹਨਾਂ ਨੂੰ ਕੋਈ ਸਜ਼ਾ ਨਹੀਂ, ਉਹਨਾਂ ਨੂੰ ਸਜ਼ਾ ਤੇ ਅਹੁਦੇ ਦਿੱਤੇ ਜਾ ਰਹੇ ਆ, ਉਹਨਾਂ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ। ਫਿਰ ਇਵੇਂ ਹੀ ਜਿਹੜੇ ਹਿੰਦੂ ਫਾਸ਼ੀਵਾਦ ਦੇ ਝੰਡੇ ਚੱਕ ਕੇ ਲੋਕਾਂ ਦੇ ਕਤਲ ਕਰਨ, ਬੰਬ ਧਮਾਕੇ ਕਰਨ, ਅਸੀਮਾਨੰਦ ਵਰਗੇ, ਸਾਧਵੀ ਪ੍ਰਗਿਆ ਵਰਗੇ, ਕਰਨਲ ਪੁਰੋਹਿਤ ਵਰਗੇ, ਉਹ ਤਾਂ ਬਣ ਗਏ ਦੇਸ਼ ਦੇ ਯੋਧੇ ਇੰਨੇ ਕਤਲੇਆਮ ਕਰਨ ਤੋਂ ਬਾਅਦ ਵੀ। ਤੇ ਇੱਧਰ ਜਿਹੜੇ ਸਾਡੇ ਇਨੋਸੈਂਟ ਜਿਹੇ ਬੰਦੇ ਬਿਨਾਂ ਕਿਸੇ ਗੱਲ ਤੋਂ, ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵਰਗੇ ਔਰ ਹੋਰ ਬਹੁਤ ਸਾਰੇ ਜਿਹੜੇ ਮੁਸਲਮਾਨ ਭਾਈਚਾਰੇ ਨਾਲ ਜੁੜੇ ਲੋਕ ਨੇ, ਹਰ ਮਹੀਨੇ ਖਬਰਾਂ ਆ ਜਾਂਦੀਆਂ ਰਹੀਆਂ ਕਿ 8 ਸਾਲ ਪਹਿਲਾਂ ਜਿਹੜਾ ਫਲਾਨਾ ਬੰਦਾ ਫੜਿਆ ਸੀਗਾ, ਜਦੋਂ ਉਹਨੂੰ ਫੜਿਆ ਸੀ ਉਦੋਂ ਤਾਂ ਸਾਰੀ ਦੁਨੀਆ 'ਚ ਉਹਦੀ ਦਿਖਾ ਕੇ ਵੀਡੀਓ, ਫੋਟੋਆਂ ਦਿਖਾ ਕੇ ਉਹਨੂੰ ਪੂਰੀ ਤਰ੍ਹਾਂ ਐਨ ਵਿਲਨ ਬਣਾ ਦਿੰਦੇ ਆ, ਖਲਨਾਇਕ ਬਣਾ ਦਿੰਦੇ ਆ। ਤੇ ਜਦੋਂ ਰਿਲੀਜ਼ ਹੁੰਦਾ ਉਹਦਾ ਨਿੱਕੀ ਜਿਹੀ ਖਬਰ ਹੋ ਜਾਂਦੀ ਆ। ਉਹ ਏਦਾਂ ਹਜ਼ਾਰਾਂ ਹੀ ਦਲਿਤ, ਹਜ਼ਾਰਾਂ ਹੀ ਮੁਸਲਮਾਨ, ਹਜ਼ਾਰਾਂ ਹੀ ਸਿੱਖਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਉਹਨਾਂ ਨੂੰ ਮਤਲਬ 10-10 ਸਾਲ ਵਾਕਿਆ। ਹੁਣੇ ਪਾਲ ਸਿੰਘ ਆ ਸਾਡੇ ਭਰਾ ਇੱਥੇ ਭਰਾ ਤੋਂ ਬੜੇ ਉਹ ਕੌਮ ਦੇ ਹਿੱਤਾਂ ਦੀ ਗੱਲ ਕਰਨ ਵਾਲੇ, ਇੱਥੇ ਇੰਡੀਆ ਦੇ ਕੌਮ ਦੀ ਧਰਮ ਦੀ ਸੇਵਾ ਕਰਨ ਵਾਲੇ ਸਿੱਖ, ਔਰ ਉਹ ਇੱਥੇ ਨਾਲ ਉਹਨਾਂ ਦੇ ਭਾਈ ਨਾਰਾਇਣ ਸਿੰਘ ਚੌੜਾ 8 ਸਾਲ ਬਾਅਦ ਹੁਣ ਕਹਿੰਦੇ ਜੀ ਕੋਈ ਗੱਲ ਹੀ ਨਹੀਂ। ਉਹਦਾ ਸਾਡਾ ਦਫ਼ਤਰ ਦਲ ਖਾਲਸਾ ਦਾ ਅੰਮ੍ਰਿਤਸਰ, ਉਹਦੇ ਕੋਲੇ ਇੱਕ ਕਾਰ ਛੱਡ ਆਪ ਹੀ ਇਹਨਾਂ ਨੇ ਛੱਡੀ ਲੱਗਦੀ ਆ ਉਹ ਕਾਰ। ਉਹ ਕਹਿੰਦੇ ਜੀ ਆਪ ਦੀ ਇਸ ਤਰ੍ਹਾਂ ਭਰੀ ਕਾਰ ਹੀ ਇਹਨਾਂ ਨੇ ਛੱਡੀ ਸੀ। ਹੁਣ 8 ਸਾਲ ਜੇਲ੍ਹ ਰੱਖਣ ਤੋਂ ਬਾਅਦ ਤੁਸੀਂ ਬੰਦਿਆਂ ਨੂੰ ਕਹਿੰਦੇ ਜਾਓ ਜੀ। ਪਰ ਇਹ ਜਿਹੜਾ ਇਨਸਾਫ ਆ, ਇਹ ਇਨਸਾਫ ਨਹੀਂ। ਅਸਲ ਵਿੱਚ ਇਹ ਜਿਹੜਾ ਹੈਗਾ ਇਨਸਾਫ ਦੇ ਨਾਂ ਦੇ ਉੱਤੇ ਇੱਕ ਕਲੰਕ ਲੱਗਣ ਵਾਲੀਆਂ ਗੱਲਾਂ ਨੇਗੀਆਂ। ਤੇ ਇਹ ਚੀਜ਼ਾਂ ਦੇ ਨਾਲ ਸਗੋਂ ਤੇ ਹੋਰ ਜ਼ਿਆਦਾ ਔਖ ਮਹਿਸੂਸ ਹੁੰਦੀ ਆ ਜਦੋਂ ਜਿਹੜੇ ਮਾਪਿਆਂ ਦੇ ਧੀਆਂ ਪੁੱਤ ਨਜਾਇਜ਼ ਸੜ ਰਹੇ ਨੇ ਜੇਲ੍ਹਾਂ 'ਚ, ਜਾਂ ਜਿਨ੍ਹਾਂ ਨੇ ਪੇਨ ਝੱਲੀ ਆ, ਜਿਨ੍ਹਾਂ ਦੇ ਬੱਚਿਆਂ ਨੂੰ ਸਜ਼ਾਵਾਂ ਹੋਈਆਂ ਨੇ, ਉਹ ਜਦੋਂ ਇਹ ਫੀਲ ਕਰਦੇ ਨੇ ਕਿ ਇਹ ਕੀ ਆਏ। ਤੇ ਇਹ ਫਿਰ ਉਸ ਤੋਂ ਅਗਲੀ ਗੱਲ, ਜਦੋਂ ਜਿਨ੍ਹਾਂ ਨੂੰ ਬਰੀ ਹੋਏ ਨੇ ਜਿਹੜੇ ਲੋਕ, ਜਿਨ੍ਹਾਂ ਦੇ ਦੋਸ਼ੀ ਦਿੱਲੀ ਕਤਲੇਆਮ ਜਾਂ ਹੋਰ, ਉਹ ਜਦੋਂ ਦੇਖਦੇ ਨੇ ਕਿ ਸਾਡਾ ਟੱਬਰ ਸਾਰੇ ਦਾ ਸਾਰਾ ਇਹਨਾਂ ਨੇ ਮਾਰ ਸੁੱਟਿਆ ਸੀ, ਅੱਗਾ ਲਾ ਕੇ ਸਾੜ ਸੁੱਟਿਆ ਸੀ, ਇਹ ਤਾਂ ਨਜ਼ਾਰੇ ਲੈਂਦੇ ਕਰਦੇ ਨੇ। ਆਹ ਇੱਕ ਹਿਰਨ ਮਰੇ ਤੇ ਬੜੀ ਖਤਰਨਾਕ ਇਹਨਾਂ ਨੇ ਸਜ਼ਾ ਕਰਤੀ। ਸੋ ਆਲ ਓਵਰ ਇਹ ਚੀਜ਼ ਦੇ ਉੱਤੇ
ਇਹ ਜਿਹੜਾ ਕਹਿੰਦੇ ਨੇ ਵੀ ਇਨਸਾਫ ਹੋ ਗਿਆ ਜੀ, ਇਹ ਹੋ ਗਿਆ, ਇਹ ਜੀ ਗੱਲ ਨਹੀਂ ਹੈਗੀ ਕੋਈ। ਇਹ ਤਾਂ ਇਨਸਾਫ ਦੇ ਖੁੱਲੀ ਉਡਾਉਣ ਵਾਲੀ ਗੱਲ ਆ ਇਹ। ਪਰ ਭਾਰਤ ਦੇ ਵਿੱਚ ਇਹ ਚੀਜ਼ਾਂ ਕਰਕੇ ਜਾਣ ਕੇ ਦਿਖਾਈਆਂ। ਆਪਾਂ ਇਹ ਨਾ ਸਮਝੋ ਵੀ ਉਹਨਾਂ ਨੂੰ ਪਤਾ, ਸਭ ਪਤਾ ਉਹਨਾਂ ਨੂੰ। ਉਹ ਇਹੋ ਜਿਹੀਆਂ ਖਬਰਾਂ ਵੀ ਜਾਣ ਕੇ ਬਣਵਾਉਂਦੇ ਨੇ ਤੇ ਉਹ ਦੱਸਣਾ ਚਾਹੁੰਦੇ, ਸਾਬਤ ਕਰਨਾ ਚਾਹੁੰਦੇ ਆ ਕਿ ਭਾਰਤ ਵਿੱਚ ਹਿੰਦੂ ਹੋਣ ਦੇ ਕੀ ਲਾਭ ਨੇ, ਗੈਰ ਹਿੰਦੂ ਹੋਣ ਦੇ ਕੀ ਨੁਕਸਾਨ ਨੇ। ਹਿੰਦੂ ਬਣੋ ਤੇ ਨਜ਼ਾਰੇ ਲਓ। ਇਹ ਗੱਲ ਮੈਂ ਇੱਕ ਲਾਸਟ ਦੇ ਤੇ ਵਾਧੇ ਵਜੋਂ ਕਰਕੇ, ਕਿਉਂਕਿ ਆਪਣਾ ਟਾਈਮ ਵੀ ਪੂਰਾ ਹੋਣ ਵਾਲਾ ਜੀ। ਬਿਲਕੁਲ। ਜਦੋਂ 84 ਦਾ ਸਾਰਾ ਉਹ ਹੋਇਆ ਜੈਨੋਸਾਈਡ, ਉਸ ਟਾਈਮ ਦਿੱਲੀ ਦੇ ਵਿੱਚ ਜਿਹੜੇ ਬਾਅਦ ਪ੍ਰਧਾਨ ਮੰਤਰੀ ਵੀ ਬਣੇ ਨਾ, ਡਾਕਟਰ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਜੀ। ਉਹ 1983 ਦੇ ਵਿੱਚ ਡਾਕਟਰ ਆਪਣੇ ਇਹਨੂੰ ਖੁਸ਼ਵੰਤ ਸਿੰਘ ਜਿਹੜਾ ਰਾਈਟਰ ਵਾ, ਕਾਫੀ ਚਰਚਿਤ ਰਹਿੰਦਾ ਹੈ, ਉਹ ਉਹਨੂੰ ਮਿਲੇ ਤੇ ਉਹ ਖੁਸ਼ਵੰਤ ਸਿੰਘ ਉਹਨੂੰ ਪੁੱਛਣ ਲੱਗਿਆ ਕਿ ਡਾਕਟਰ ਸਾਹਿਬ ਕੀ ਆ ਉਦੋਂ ਬਚਾ ਰਿਹਾ ਤੁਹਾਡਾ ਜਦੋਂ ਇਹ ਸਾਰਾ ਹੋਇਆ ਕਤਲੇਆਮ? ਕਹਿੰਦਾ ਵੀ ਮੈਂ ਜਿਹੜੇ ਘਰ ਦੇ ਮੈਂ ਰਹਿੰਦਾ ਸੀਗਾ, ਉਹ ਮੇਰਾ ਜਿਹੜਾ ਜਵਾਈ ਆ, ਹਿੰਦੂ ਜਵਾਈ ਸੀ, ਉਹਦੀ ਬੇਟੀ ਨੇ ਹਿੰਦੂ ਮੁੰਡੇ ਨਾਲ ਵਿਜੇ ਨਾਲ ਵਿਆਹ ਕਰਾਇਆ। ਕਹਿੰਦਾ ਉਹ ਵਿਜੇ ਨੇ ਬਾਹਰ ਨਿਕਲ ਕੇ ਕਹਿਤਾ ਉਹਨਾਂ ਨੂੰ ਭੀੜ ਨੂੰ ਵੀ ਇਹ ਤਾਂ ਹਿੰਦੂ ਦਾ ਘਰ ਆ, ਮੇਰਾ ਘਰ ਆ। ਉਹ ਬੜੀ ਚਲੋ ਲੰਬੀ ਚੌੜੀ ਦਾਸਤਾਨ ਆ, ਮੈਂ ਸ਼ਾਰਟਕਟ ਦੀ ਟਾਈਮ ਦੇ ਹਿਸਾਬ ਨਾਲ ਦੱਸਾਂ। ਉਹ ਕਹਿਣ ਲੱਗਿਆ ਵੀ ਫਿਰ ਉਹ ਚਲੇ ਗਏ ਜਿਹੜੇ ਦੰਗਾਈ ਸੀਗੇ, ਜਿਹੜੇ ਕਤਲੇਆਮ ਕਰਨ ਆਏ ਜੀ। ਡਾਕਟਰ ਮਨਮੋਹਨ ਸਿੰਘ ਦਾ ਹਾਲਾਂਕਿ ਸਾਲਾ ਜਿਹੜਾ ਸਾਡਾ ਹੈਗਾ, ਉਹ ਕਲਕੱਤੇ ਚ ਇਹਨਾਂ ਨੇ ਵੱਢਿਆ। ਉਹਨਾਂ ਕਾਂਗਰਸੀਆਂ ਨੇ, ਪਤਾ ਨਹੀਂ ਭੈਣ ਗੁਰਸ਼ਰਨ ਕੌਰ ਕਿਵੇਂ ਉਹਨੂੰ ਚਾਹ ਪਾਣੀ ਬਣਾਉਂਦੀ ਹੋਣੀਆਂ, ਪੁੱਛੜਾਂ ਨੂੰ ਕਾਤਰਾਂ ਨੂੰ, ਜਦੋਂ ਉਹ ਘਰੇ ਉਹ ਆਉਂਦੇ ਹੋਣੇ ਆ ਕਾਂਗਰਸੀ। ਤੇ ਉਹ ਪਰ ਕਹਿੰਦਾ ਮਨਮੋਹਨ ਸਿੰਘ ਕਹਿਣ ਲੱਗੇ ਵੀ ਉਹ ਜੀ ਫਿਰ ਆਪਣਾ ਤਾਂ ਬਚਾਅ ਹੋ ਗਿਆ, ਉਹ ਚਲੇ ਬੇਜੇ ਕਰਕੇ ਬਚਾਅ ਹੋ ਗਿਆ। ਖੁਸ਼ਵੰਤ ਸਿੰਘ ਦੀ ਵਾਰਡਿੰਗ ਬੜੀ ਪੜ੍ਹਨ ਵਾਲੀ ਹੈ, ਕਿਤਾਬ ਬਾਰੇ ਸਾਰੀਆਂ ਥਾਂ ਦੇ ਦਰਜ ਆ। ਉਹ ਕਹਿੰਦਾ ਫਿਰ ਤੇਰੇ ਦਾ ਹਿੰਦੂ ਜਵਾਈ ਕੰਮ ਆ ਗਿਆ। ਕਹਿਣ ਤੋਂ ਭਾਵ ਵੀ ਤੈਨੂੰ ਹਿੰਦੂ ਜੇ ਕੁੜੀ ਦਿਓਗੇ ਤਾਂ ਤੁਸੀਂ ਬਚੋਗੇ, ਨਹੀਂ ਤੈਨੂੰ ਮਾਰ ਦੇਣਗੇ। ਜੇ ਕੋਈ ਵੱਡੇ ਤੋਂ ਵੱਡਾ ਜੁਰਮ ਕਰ ਲਓ, ਵੱਡੇ ਤੋਂ ਵੱਡਾ ਘਿਨਾਉਣਾ, ਆ ਸਾਰੇ ਜਿਹੜੇ ਦੇਸ਼ਾਂ ਨੂੰ ਭੱਜ ਦਿੱਤੇ ਜਾ ਰਹੇ ਨੇ। ਸੋ ਇੱਥੇ ਦਾ ਇਹ ਮਾਹੌਲ ਆ ਕਿ ਹਿੰਦੂ ਹੋਣ ਦੇ ਵਿੱਚ ਹੀ ਬਚਾਅ ਆ। ਹਿੰਦੂ ਦੀ ਈਨ ਮੰਨੋ, ਹਿੰਦੂ ਦੇ ਗੁਣ ਗਾਓ ਤਾਂ ਬਚ ਜਾਓਗੇ। ਤੇ ਅਦਰਵਾਈਜ਼ ਜਿਹੜਾ ਹੈਗਾ ਮਾਮੂਲੀ ਜਿਹੀ ਗੱਲ ਬਦਲੇਗੀ, ਤੁਹਾਨੂੰ ਜਿਹੜਾ ਹੈਗਾ ਉਹ ਚੱਲਣਾ ਪਊ, ਬਰਦਾਸ਼ਤ ਕਰਨਾ ਪਊ, ਨਹੀਂ ਤਾਂ ਝੂਠਾ ਕਰਕੇ ਸੱਚਾਈ ਜਾਣਾ ਕੋਈ ਨਾ ਕੋਈ ਜੀ। ਘੁਮਾਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੰਤ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਰਦਾਰ ਸਰਬਜੀਤ ਸਿੰਘ ਘੁਮਾਣ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਤੁਸੀਂ ਸਾਨੂੰ ਸਾਡੀ ਵੈਬਸਾਈਟ 'ਤੇ ਜਾ ਕੇ ਡੋਨੇਟ ਕਰ ਸਕਦੇ ਹੋ, www.tv84.tv। ਇਸੇ ਦੇ ਨਾਲ ਜੇ ਤੁਸੀਂ ਸਾਨੂੰ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ ਸਾਡੇ ਐਡਰੈਸ 'ਤੇ ਤੁਸੀਂ TV84 ਦੇ ਨਾਮ ਦਾ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।